ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੱਕਰ ਚਿਹਨ ਹਰ ਬਰਨ ਜਾਤ, ਹਰ ਬਾਤ ਨਹਿਨ ਜਿਹ। ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾਨ ਗਣਿਜੈ। ਤ੍ਰਿਭਵਨ ਮਹੀਪ, ਸੁਰ ਨਰ ਅਸੁਰ। ਨੇਤ ਨੇਤ ਬਨ ਤ੍ਰਿਣ ਕਹਿਤ, ਤਵੈ ਸਰਬ ਨਾਮ ਕਥੈ ਕਵਨ। ਕਰਮ ਨਾਮ ਵਰਨਤ ਸੁਮਤ, ਹੇ ਪ੍ਰਾਣਨਾਥ ਗੋਬਿੰਦ ਹੈ। ਕਿਰਪਾ ਨਿਧਾਨ ਜਗਤ ਗੁਰੂ, ਹੇ ਸੰਸਾਰ ਤਾਪ ਹਰਣ ਹੈ। ਕਰੁਣਾ ਮੈਂ ਸਭ ਦੁਖ ਹਰੋ, ਹੇ ਸਰਣ ਜੋਗ ਦਇਆਲ ਹੈ। ਦੀਨਾਨਾਥ ਮਇਆ ਕਰੋ, ਸਰੀਰ ਸਵਸਥ ਖੀਣ ਸਮਏ। ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ। ਮੂਕ ਉਜਰ ਹੈ ਸਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਖੋ ਤੁਮ ਕਥਾ ਸੁਧਾਰੀ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਗੁਲਾਬ ਹੋ ਤਿਉ ਨਾਨਕ ਦਾਸ ਬੁਲੈ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਗੁਲਾਬ ਹੋ ਤਿਉ ਨਾਨਕ ਦਾਸ ਬੁਲੈ।
करे रखै नाल। कुंगू चन्नन फुल चढ़ाए, पैरी पै पै बहुत मनाए। घर नारायण सभा नाल। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ, ਅੰਤਰਜਾਮੀ ਕਰਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਕੇ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਸਰਵਣ ਕਰਕੇ ਅੰਮ੍ਰਿਤਮਈ ਗੁਰੂ ਕੀ ਬਾਣੀ ਦਾ ਰਸ ਪੀਨਾ ਕੀਰਤਨ ਸਰਵਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭਾਵਨਾ ਪ੍ਰੇਮ ਦੇ ਸਹਿਤ ਬੈਠ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੀ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਹੋਰ ਵੀ ਕੁਝ ਸਮਾਂ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਬਣਾਉਣ ਲਈ ਸਤਿਗੁਰੂ ਜੀ ਦੇ ਚਰਨਾਂ ਵਿੱਚ ਭਾਵਨਾ ਪ੍ਰੇਮ ਸਹਿਤ ਬੈਠ ਕੇ ਪਾਵਨ ਗੁਰੂ ਸ਼ਬਦ ਦੇ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਇਹ ਜਗਤ ਦੇ ਅੰਦਰ ਜਿਤਨੇ ਵੀ ਕਰਮ ਕਾਂਡ ਕੀਤੇ ਜਾਂਦੇ ਨੇ ਉਹ ਕਿਸੇ ਵੀ ਲੇਖੇ ਵਿੱਚ ਨਹੀਂ ਆਉਂਦੇ। ਕਰਮ ਹਰ ਕੋਈ ਮਨੁੱਖ ਜਗਤ ਅੰਦਰ ਕਰਦਾ ਹੈ। ਜਿਹੋ ਜਿਹੇ ਕਿਸੇ ਕੋਲ ਸਿੱਖਿਆ ਹੈ, ਜਿਹੋ ਜਿਹੇ ਕਿਸੇ ਮਨੁੱਖ ਦੇ ਅੰਦਰ ਗੁਣ ਹਨ, ਉਹ ਜਿਹੇ ਹੀ ਜਗਤ ਦੇ ਕਰਮਾਂ ਨੂੰ ਕਮਾਉਂਦਾ ਹੈ। ਉਹ ਗੁਣ ਚੰਗੇ ਹਨ ਚਾਹੇ ਮੰਦੇ। ਭਾਵ ਕਿਸੇ ਨੇ ਸ਼ੁਭ ਗੁਣ ਧਾਰਨ ਕੀਤੇ ਹੋਏ ਨੇ ਜਾਂ ਕਿਸੇ ਨੇ ਔਗੁਣਾਂ ਨੂੰ ਗ੍ਰਹਿਣ ਕੀਤਾ ਹੋਇਆ। ਕਿਸੇ ਕੋਲ ਚੰਗੀ ਸਿੱਖਿਆ ਹੈ, ਕਿਸੇ ਨੇ ਮਾੜੀ ਸਿੱਖਿਆ ਖੋਟੀ ਸਿੱਖਿਆ ਨੂੰ ਧਾਰਨ ਕੀਤਾ ਹੋਇਆ। ਜਿਹੋ ਜਿਹੀ ਕਿਸੇ ਮਨੁੱਖ ਦੇ ਕੋਲ ਸਿੱਖਿਆ ਹੈ, ਜਿਹੋ ਜਿਹੇ ਮਨੁੱਖ ਨੇ ਆਪਣੇ ਅੰਦਰ ਗੁਣਾਂ ਨੂੰ ਧਾਰਨ ਕੀਤਾ ਹੋਇਆ, ਸੁਭਾਵਕ ਹੀ ਉਹ ਜਿਹੇ ਜਗਤ ਅੰਦਰ ਜੀਵਨ ਦੌਰਾਨ ਕਰਮਾਂ ਨੂੰ ਕਮਾਉਣਾ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਫਿਰ ਜਿਹੋ ਜਿਹੇ ਕਰਮ ਕਰਦਾ ਅਵਸ਼ ਉਹ ਜਿਹਾ ਹੀ ਉਸ ਜੀਵ ਨੂੰ ਫਲ ਭੁਗਤਣਾ ਪੈਂਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ। ਹਜ਼ੂਰ ਨੇ ਫਰਮਾਨ ਕੀਤਾ ਕਿ ਜਗਤ ਦੇ ਅੰਦਰ ਜਿਹੜਾ ਕੋਈ ਮਨੁੱਖ ਬੇਸਮਝੀ ਦੇ ਨਾਲ ਸੰਸਾਰ ਦੇ ਨਖਿੱਧ ਕਰਮਾਂ ਨੂੰ ਕਮਾਉਂਦਾ ਹੈ ਜਾਂ ਕਰਮ ਕਾਂਡ ਕਰੀ ਜਾਂਦਾ, ਦੇਖਾ ਦਿਖਾਈ ਕਿ ਇਹ ਸਾਡੇ ਵੱਡੇ ਵਡੇਰੇ ਇਵੇਂ ਕਰਮ ਕਰਦੇ ਸਨ, ਅਸੀਂ ਵੀ ਇਸੇ ਤਰ੍ਹਾਂ ਹੀ ਕਰਨਾ ਹੈ। ਕਿਉਂਕਿ ਵਿਚਾਰ ਕੀਤੀ ਜਾਵੇ ਕਿ ਕਰਮ ਕਾਂਡ ਹੈ ਕੀ ਚੀਜ਼ ਹੈ। ਕਰਮ ਕਾਂਡ ਦਾ ਮਤਲਬ ਕੀ ਹੁੰਦਾ ਹੈ? ਭਾਵ ਇਹ ਵੈ, ਜੇ ਕਿਸੇ ਨੂੰ ਪੁੱਛਿਆ ਜਾਵੇ ਕਿ ਭਲਿਆ ਤੂੰ ਕੀ ਕੰਮ ਕਰਦਾ ਹੈ, ਬੋਹੜ ਦੇ ਜਿਹੜਾ ਪਿੱਪਲ ਹੁੰਦਾ ਹੈ, ਬੋਹੜ ਉਹਦੇ ਪੱਤਿਆਂ ਨੂੰ ਪਾਣੀ ਪਾਈ ਜਾਵੇ, ਉਹ ਮਨੁੱਖ ਨੂੰ ਪੁੱਛਿਆ ਜਾਵੇ ਕਿ ਕਿਉਂ, ਇਹਦਾ ਕਾਰਨ ਕੀ ਹੈ, ਪੱਤਿਆਂ ਨੂੰ ਪਾਣੀ ਕਿਉਂ ਪਾਉਂਦਾ ਪਿਆ ਹੈ, ਮਤਲਬ ਨਹੀਂ ਪਤਾ,
ਪਰ ਉਹਦਾ ਜਵਾਬ ਹੁੰਦਾ ਹੈ ਕਿ ਮੇਰੇ ਵੱਡੇ ਵਡੇਰੇ ਕਰਦੇ ਰਹੇ ਸਨ, ਮੈਂ ਵੀ ਇਸੇ ਤਰ੍ਹਾਂ ਹੀ ਕਰਨਾ ਹੈ। ਮਤਲਬ ਤਾਂ ਮੈਨੂੰ ਨਹੀਂ ਪਤਾ ਕਿ ਪੱਤਿਆਂ ਨੂੰ ਪਾਣੀ ਪਾਉਣਾ ਇਹਦਾ ਕੀ ਭਾਵ ਹੈ, ਕਿਉਂਕਿ ਰੁੱਖ ਨੂੰ ਪਾਣੀ ਪਾਉਣਾ ਸਾਧ ਸੰਗਤ ਕੋਈ ਮਾੜੀ ਗੱਲ ਨਹੀਂ ਹੈ। ਪਾਣੀ ਪਾਵਾਂਗੇ ਤਾਂ ਹੀ ਵਧੇਗਾ, ਖੁੱਲ੍ਹੇਗਾ, ਹਰਿਆਵਲਤਾ ਦੇਵੇਗਾ, ਸਾਨੂੰ ਫਲ ਫੁੱਲ ਦੇਵੇਗਾ। ਪਰ ਜੇ ਕਰਮ ਕਾਂਡ ਕਰਦਾ ਵੇਖਾ ਵਿਖਾਈ ਉਹਦਾ ਕੋਈ ਭਾਵ ਪਤਾ ਨਹੀਂ ਹੈ, ਮਤਲਬ ਹੀ ਕੋਈ ਪਤਾ ਨਹੀਂ ਹੈ ਕਿ ਕਿਉਂ ਮੈਂ ਪੱਤਿਆਂ ਨੂੰ ਪਾਣੀ ਪਾਈ ਜਾਂਦਾ, ਜੜ੍ਹਾਂ ਨੂੰ ਪਾਵੇ ਤੇ ਉਹਦਾ ਕੋਈ ਭਾਵ ਹੁੰਦਾ ਕਿ ਇਹਦੀ ਹਰਿਆਵਲਤਾ ਵਾਸਤੇ ਪਾਉਂਦਾ ਪਿਆ, ਕਿਉਂਕਿ ਰੁੱਖਾਂ ਦੀ ਖੁਰਾਕ ਹੈ ਪਾਣੀ ਪਾਉਣਾ। ਪਰ ਪੱਤਿਆਂ ਨੂੰ ਪਾਣੀ ਪਾਉਣ ਦਾ ਕੀ ਮਤਲਬ ਹੋਇਆ ਕੋਈ ਪਤਾ ਹੀ ਨਹੀਂ। ਜੇ ਕਿਸੇ ਮਨੁੱਖ ਨੂੰ ਸਵਾਲ ਕੀਤਾ ਜਾਵੇ ਤੇ ਅੱਗੋਂ ਜਵਾਬ ਹੁੰਦਾ ਜੀ ਮੇਰੇ ਵੱਡੇ ਵਡੇਰੇ ਕਰਦੇ ਰਹੇ ਸਨ, ਮੈਂ ਵੀ ਇਸੇ ਤਰ੍ਹਾਂ ਹੀ ਕਰਨਾ। ਇਹਨੂੰ ਕਰਮ ਕਾਂਡ ਆਖਿਆ ਜਾਂਦਾ ਕਿ ਜੋ ਕੁਝ ਅਸੀਂ ਕਰਮ ਕਰ ਰਹੇ ਹਾਂ ਉਹਦਾ ਸਾਨੂੰ ਮਤਲਬ ਨਹੀਂ ਪਤਾ, ਉਹਦਾ ਭਾਵ ਕੋਈ ਪਤਾ ਨਹੀਂ ਹੈ ਕਿ ਕਿਉਂ ਕਰਦੇ ਪਏ ਹਾਂ, ਕੀ ਕਾਰਨ ਹੈ, ਕਰੀ ਜਾਣਾ ਜਾਂ ਦੇਖਾ ਦਿਖਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਜਗਤ ਦੇ ਜੀਵ ਕਰਮ ਕਾਂਡ ਕਰਦੇ ਹਨ ਉਹ ਕਿਸੇ ਵੀ ਲੇਖੇ ਵਿੱਚ ਨਹੀਂ ਹੈ। ਗੁਰਮਰ ਦੇ ਆਸ਼ੇ ਤੋਂ ਜਿਹੜੇ ਕਰਮ ਉਲਟ ਕੀਤੇ ਜਾਂਦੇ ਨੇ, ਗੁਰਮਰਜ਼ਾਦਾ ਤੋਂ ਜਿਹੜੇ ਉਲਟੇ ਸੰਸਾਰ ਦੇ ਅੰਦਰ ਕਰਮ ਕੀਤੇ ਜਾਂਦੇ ਹਨ, ਮਨ ਮੱਤਾਂ ਕੀਤੀਆਂ ਜਾਂਦੀਆਂ ਨੇ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮ ਜਾ ਗਾਤੀ ਲੁੱਟੈ। ਜਮ ਰਸਤੇ ਵਿੱਚ ਹੀ ਖੋਹ ਲੈਂਦੇ ਐਸੇ ਜਿਹੜੇ ਕਰਮ ਕਾਂਡ ਕੀਤੇ ਜਾਂਦੇ ਹੈ। ਪਰਮਾਤਮਾ ਦੇ ਦਰ ਤੇ ਕਦੇ ਇਹਨਾਂ ਦੇ ਨਾਲ ਪ੍ਰਵਾਨਗੀ ਨਹੀਂ ਹੋ ਸਕਦੀ। ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮ ਜਾ ਗਾਤੀ ਲੁੱਟੈ। ਨਿਰਵਾਣ ਕੀਰਤਨ ਗਾਵਹੁ ਕਰਦੇ ਕਾ ਨਿਮਕ ਸਿਮਰਤ ਜਿਤ ਛੂਟੈ। ਨਿਮਕ ਮਾਤਰ ਸਮੇਂ ਵਿੱਚ ਜਿਸ ਕਰਕੇ ਜਾਵਾਂ ਤੋਂ ਖਹਿੜਾ ਛੁੱਟ ਜਾਵੇ, ਜਗਤ ਦੇ ਬੰਧਨਾਂ ਤੋਂ ਰਾਹਤ ਪ੍ਰਾਪਤ ਹੋ ਜਾਵੇ, ਇਹ ਮਨ ਜਿਹੜਾ ਪਤੰਤਰ ਹੋਇਆ ਹੈ ਇਹ ਸੁਤੰਤਰ ਹੋ ਜਾਵੇ, ਇਹ ਆਜ਼ਾਦ ਹੋ ਜਾਵੇ। ਹਜ਼ੂਰ ਕਹਿੰਦੇ ਐਸੇ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦਾ ਕੀਰਤਨ ਕਰ, ਜਿਸ ਕਰਕੇ ਥੋੜ੍ਹੇ ਸਮੇਂ ਵਿੱਚ ਹੀ ਜਗਤ ਦੇ ਜੰਮਣ ਮਰਨ ਦੇ ਬੰਧਨਾਂ ਤੋਂ ਤੇਰਾ ਖਹਿੜਾ ਛੁੱਟ ਜਾਵੇਗਾ। ਬਾਰ-ਬਾਰ 84 ਦੇ ਗੇੜੇ ਅੰਦਰ ਪੈਣਾ, ਹਲਟ ਦੀਆਂ ਟਿੰਡਾਂ ਦੇ ਵਾਂਗ ਜਨਮ ਧਾਰਨ ਕਰਨਾ, ਕਦੇ ਕਿਸੇ ਜੂਨ ਵਿੱਚ ਪ੍ਰਾਪਤ ਹੋ ਗਿਆ, ਕਦੇ ਕਿਸੇ ਜੂਨ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੀਰਤਨ, ਪਰਮੇਸ਼ਰ ਦਾ ਜਸ ਕਰਨੇ ਕਰਕੇ ਹੀ ਐਸੀ ਦਾਤ ਪ੍ਰਾਪਤ ਹੋ ਸਕਦੀ ਹੈ, ਨਾ ਕਿ ਕਰਮ ਕਾਂਡ ਕਰਨੇ ਕਰਕੇ। ਬੇਨਤੀ ਤਾਂ ਕਰ ਰਿਹਾ ਸਾਂ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਇੱਕ ਪਾਂਡਾ ਆਇਆ, ਜਿਹਦੇ ਬਾਬਤ ਜ਼ਿਕਰ ਆਇਆ ਕਿ ਦੱਖਣ ਦੀ ਦਿਸ਼ਾ ਤੋਂ ਚੱਲ ਕੇ ਆਇਆ ਸੀ। ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਕਹਿਣ ਲੱਗਾ, ਮਹਾਰਾਜ ਤੁਸੀਂ ਆਪਣੇ ਸਿੱਖਾਂ ਨੂੰ ਇਹ ਸਿੱਖੀ ਦ੍ਰਿੜ ਕਰਵਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਚਰਨ ਪਾਹੁਲ ਦੇ ਕੇ ਨਿਵਾਜਦੇ ਪਏ ਹੋ, ਸਤਿਨਾਮ ਦਾ ਮੰਤਰ ਦ੍ਰਿੜ ਕਰਵਾਉਂਦੇ ਪਏ ਹੋ। ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਕਿਉਂ ਨਹੀਂ ਦੇਵੀ ਦੇਵਤਿਆਂ ਦੀ ਆਰਾਧਨਾ ਕਰਨ ਵਾਸਤੇ ਇਹਨਾਂ ਨੂੰ ਲਗਾ ਦਿੰਦੇ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਹੈ, ਉਹ ਬੜੇ ਫਖਰ ਦੇ ਨਾਲ, ਬੜੇ ਹੰਕਾਰ ਦੇ ਸਹਿਤ ਹੋ ਕਰਕੇ ਵਚਨ ਕਰਦਾ ਪਿਆ ਸੀ। ਉਹਦੇ ਮਨ ਵਿੱਚ ਇਹ ਸੀ ਕਿ ਜੋ ਕਰਮ ਕਾਂਡ ਮੈਂ ਕਰਦਾ ਇਹਦੇ ਨਾਲੋਂ ਵੱਧ ਕੇ ਕੁਝ ਵੀ ਨਹੀਂ ਹੈ। ਮਨ ਵਿੱਚ ਹੰਕਾਰ ਸੀ, ਹੰਕਾਰ ਦੇ ਬੁੱਲੇ ਕਰਕੇ ਹੀ ਉੱਡਿਆ ਫਿਰਦਾ ਸੀ। ਤੇ ਸਤਿਗੁਰੂ ਜੀ ਦੇ ਕੋਲ ਆ ਕੇ ਵੀ ਉਸੇ ਤਰ੍ਹਾਂ ਹੀ ਬੋਲਣ ਲੱਗ ਪਿਆ ਕਿ ਮਹਾਰਾਜ ਜਿਹੜੇ ਕਰਮ ਮੈਂ ਕਰਦਾ ਉਹ ਸਭ ਤੋਂ ਸ਼੍ਰੋਮਣੀ ਹੈ। ਇਸ ਲਈ ਇਹ ਆਪਣੇ ਸਿੱਖਾਂ ਨੂੰ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰੇਰਿਤ ਕਰਿਆ ਕਰੋ ਅਜਿਹੇ ਕਰਮ ਕਰਨ ਦੇ ਵਾਸਤੇ। ਗਰੀਬ ਨਵਾਜ ਸਤਿਗੁਰੂ ਜੀ ਨੇ ਉਸ ਪਾਂਡੇ ਦੇ ਮੁਖ ਤੋਂ ਸੁਣ ਕਰਕੇ ਸ਼ਬਦ ਉਚਾਰਨ ਕੀਤਾ। ਇਸ ਸ਼ਬਦ ਦੇ ਅੰਦਰ ਸਾਧ ਸੰਗਤ ਬਾਹਰੀ ਤੇ ਅੰਤਰੀ ਭਾਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰੱਖਿਆ ਹੈ। ਪਹਿਲਾ ਅਰਥ ਜੋ ਉਸ ਪਾਂਡੇ ਦੇ ਪਰਥਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਨਗੇ। ਫਿਰ ਅੰਤਰੀ ਭਾਵ ਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋਗਿਆਸੂ ਜੀ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੋਇਆ ਹੈ। ਸੋ ਆਓ ਸਾਧ ਸੰਗਤ ਪਿਆਰ ਦੇ ਨਾਲ ਹੋਰ ਵੀ ਕੋਈ ਸਮਾਂ
ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਘਰ ਨਾਰਾਇਣ ਸਭਾ ਨਾਲ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੰਗ ਰਾਗ ਦੀ ਵਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1240 ਅੰਗ ਤੇ ਪਾਵਨ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਨੇ। ਇਹ ਪੰਡਿਤ ਜੋ ਅਕਾਲ ਪੁਰਖ ਵਾਹਿਗੁਰੂ ਪਿਆਰਾ ਪਰਮਾਤਮਾ ਹੈ, ਉਹ ਸਰਬ ਵਿਆਪਕ ਹੈ, ਪਰ ਤੂੰ ਜੋ ਮੂਰਤੀਆਂ ਆਪਣੇ ਨਾਲ ਚੱਕੀ ਫਿਰਦਾ ਹੈ, ਜਿਨ੍ਹਾਂ ਮੂਰਤੀਆਂ ਦੀ ਪੂਜਾ ਕਰਨ ਵਾਸਤੇ ਤੂੰ ਸਾਨੂੰ ਵੀ ਪ੍ਰੇਰਿਤ ਪਿਆ ਕਰਦਾ ਹੈ। ਹਜ਼ੂਰ ਨੇ ਬਚਨ ਕੀਤਾ, ਘਰ ਨਾਰਾਇਣ ਸਭਾ ਨਾਲ। ਤੂੰ ਸਭਾ ਬਣਾ ਕੇ ਆਪਣੇ ਚੇਲਿਆਂ ਚਾਟੜਿਆਂ ਦੀ ਤੇ ਪੱਥਰ ਨੂੰ ਨਾਲ ਲੈ ਕਰਕੇ ਕਹਿੰਦਾ ਕਿ ਨਾਰਾਇਣ ਮੇਰੇ ਨਾਲ ਵਸਦਾ ਹੈ। ਪੱਥਰ ਨੂੰ ਲੈ ਕਰਕੇ ਪੱਥਰਾਂ ਦੀ ਪੂਜਾ ਕਰਨ ਵਾਸਤੇ ਤੂੰ ਪ੍ਰੇਰਿਤ ਕਰ ਰਿਹਾ ਹੈ। ਪੂਜ ਕਰੇ ਰੱਖੈ ਨਾਵਾਲ। ਪੂਜ ਕਰੇ ਰੱਖੈ ਨਾਵਾਲ। ਤੇ ਪੂਜਾ ਕਰਦਾ ਫਿਰ ਉਹ ਮੂਰਤੀ ਜਿਹੜੀ ਪੂਜਾ ਕਰਦਾ ਬੁੱਤਾਂ ਨੂੰ ਪੂਜਾ ਕਰਦਿਆਂ ਹੋਇਆ ਉਹਨਾਂ ਨੂੰ ਨਿਵਾਲ ਕਰਕੇ ਇਸ਼ਨਾਨ ਕਰਾ ਕੇ ਫਿਰ ਕੋਲ ਰੱਖਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਕੁੰਗੂ ਚੰਨਣ ਜਿਹੜਾ ਚੰਦਨ ਕੇਸਰ ਆਦਿਕ ਹੈ, ਇਹਦਾ ਛਿੜਕਾਅ ਕਰਨਾ ਮਿਲਾਪ ਕਰਕੇ ਫੁੱਲ ਆਦਿਕ ਵੀ ਇਹਨਾਂ ਤੇ ਚੜਾਉਂਦਾ ਹੈ। ਤੇ ਫਿਰ ਬਾਰ-ਬਾਰ ਉਹ ਮੂਰਤੀਆਂ ਦੇ ਪੈਰੀ ਪੈ ਕਰਕੇ ਤੇ ਬਾਰ-ਬਾਰ ਉਹਨਾਂ ਦੀ ਮਦਦ ਕਰਦਾ ਹੈ, ਉਹਨਾਂ ਦਾ ਪੂਜਨ ਕਰਦਾ ਹੈ। ਭਾਵ ਪਹਿਲਾਂ ਉਹ ਆਪਣੇ ਕੋਲ ਸਾਂਭ ਕਰਕੇ ਰੱਖਦਾ ਹੈ, ਸਭਾ ਬਣਾ ਕਰਕੇ ਉਹਨਾਂ ਦਾ ਇਸ਼ਨਾਨ ਕਰਾਉਂਦਾ ਹੈ, ਫਿਰ ਕੇਸਰ ਚੰਦਨ ਆਦਿਕ ਦਾ ਫੁੱਲਾਂ ਦਾ ਚੜਾਉਣਾ ਕਰਦਾ ਹੈ, ਬਾਰ-ਬਾਰ ਫਿਰ ਉਹਨਾਂ ਮੂਰਤੀਆਂ ਦਾ ਪੂਜਨ ਕਰਦਾ ਹੈ। ਪਰ ਫਿਰ ਵੀ ਇਹ ਮੂਰਤੀ ਤੈਨੂੰ ਕੁਝ ਦਿੰਦੀ ਨਹੀਂ ਹੈ, ਜਿਸ ਨੂੰ ਰੱਬ ਮੰਨ ਕੇ ਬੈਠਾ ਹੋਇਆ ਹੈ। ਮਾਨਵਾ ਦਾ ਅਰਥ ਹੈ ਜਿਹੜੇ ਜਗਤ ਦੇ ਆਮ ਮਨੁੱਖ ਹਨ, ਉਹਨਾਂ ਮਨੁੱਖਾਂ ਦੇ ਕੋਲੋਂ ਤੂੰ ਮੰਗ ਕਰਕੇ ਖਾਂਦਾ ਪਿਆ ਹੈ। ਭਾਵ ਜੇਕਰ ਇਹ ਮੂਰਤੀ ਨੂੰ ਤੂੰ ਰੱਬ ਮੰਨਦਾ ਹੈ ਤੇ ਰੱਬ ਤੇ ਸਭ ਨੂੰ ਦਾਤਾਂ ਦਿੰਦਾ ਹੈ, ਫਿਰ ਤੂੰ ਇਹਦੇ ਵਿੱਚ ਕਿਉਂ ਆਪਣਾ ਨਿਹਚਾ ਧਾਰਨ ਕੀਤਾ ਹੋਇਆ ਕਿ ਕੇਵਲ ਇਸ ਮੂਰਤੀ ਦੇ ਵਿੱਚ ਹੀ ਰੱਬ ਹੈ, ਹੋਰ ਕਿਸੇ ਥਾਂ ਤੇ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗਤ ਦੇ ਮਨੁੱਖਾਂ ਦੇ ਕੋਲੋਂ ਤੂੰ ਮੰਗ ਕਰਕੇ ਖਾਂਦਾ ਹੈ। ਜੋ ਕੁਝ ਵੀ ਦਾਤਾ ਖਾਂਦਾ ਤੇ ਪਹਿਨਦਾ ਹੈ ਜਗਤ ਦੇ ਲੋਕਾਂ ਤੋਂ ਮੰਗ ਕਰਕੇ, ਪਰ ਅੰਧੀ ਕੰਮੀ ਅਗਿਆਨਤਾ ਦੇ ਕਰਕੇ ਐਸੇ ਜਿਹੜੇ ਬੇਸਮਝੀ ਦੇ ਵਿੱਚ ਅੰਧਪੁਣੇ ਵਿੱਚ ਕਰਮ ਕਰਦਾ ਹੈ, ਇਹਨਾਂ ਕਰਕੇ ਤੈਨੂੰ ਭੈੜੀਆਂ ਸਜ਼ਾਵਾਂ ਮਿਲਣਗੀਆਂ। ਕਰਮ ਕਾਂਡ ਕਰਨੇ ਕਰਕੇ, ਐਸੇ ਨਖਿੱਧ ਕਰਮ ਕਰਨੇ ਕਰਕੇ, ਇਹ ਜਾਣਨਾ ਕਰਕੇ ਨਰਕਾਂ ਦੇ ਵਿੱਚ ਤੈਨੂੰ ਸਜ਼ਾਵਾਂ ਮਿਲਣਗੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਨਾ ਤਾਂ ਭੁੱਖਿਆਂ ਨੂੰ ਇਹ ਕੋਈ ਪਦਾਰਥ ਦਿੰਦੀ ਹੈ, ਇਹ ਜੋ ਮੂਰਤੀ ਦਾ ਤੂੰ ਪੂਜਨ ਕਰਦਾ ਪਿਆ ਹੈ, ਨਾ ਮਰਦਿਆਂ ਹੋਇਆਂ ਨੂੰ ਇਹ ਜੀਵਦੇ ਕਰ ਸਕਦੀ ਹੈ, ਐਸੀ ਤੂੰ ਮੂਰਤੀ ਦੀ ਪੂਜਾ ਕਰਦਾ ਹੈ। ਫਿਰ ਜਿਹੜੀ ਤੇਰੀ ਸਾਥ ਬਣੀ ਹੋਈ ਹੈ ਨਾ, ਚੇਲੇ ਚਾਟੜੇ ਬਹੁਤ ਸਾਰੇ ਲੋਕਾਂ ਤੋਂ ਆਪਣੀ ਪੂਜਾ ਕਰਵਾਉਂਦਾ ਹੈ, ਆਪਣੇ ਮਾਣ ਵਧਾਉਣ ਦੇ ਵਾਸਤੇ ਲੋਕਾਂ ਦੀ ਇਕੱਤਰਤਾ ਕਰਦਾ ਹੈ। ਐਸੀ ਜਿਹੜੀ ਤੇਰੀ ਸਾਥ ਹੈ ਇਹ ਵੀ ਅੰਧੀ ਹੈ, ਭਾਵ ਗਿਆਨ ਤੋਂ ਹੀਣੇ ਹੋਣ ਕਰਕੇ, ਅਗਿਆਨਤਾ ਕਰਕੇ, ਵਿਚਾਰ ਗਿਆਨ ਰੂਪੀ ਨਿਤਰਾ ਹੋਣ ਕਰਕੇ ਅੰਨੀ ਹੈ। ਹਜ਼ੂਰ ਕਹਿੰਦੇ ਅੰਧਾ ਝਗੜਾ, ਤੇ ਜਗਤ ਦੇ ਅੰਦਰ ਜਿਹੜਾ ਤੂੰ ਝਗੜਾ ਪਾਇਆ ਹੋਇਆ ਕਿ ਕੇਵਲ ਮੂਰਤੀ ਪੂਜਾ ਹੀ ਸਭ ਤੋਂ ਸ਼੍ਰੋਮਣੀ ਹੈ, ਇਹ ਬੁੱਤਾਂ ਦੀ ਪੂਜਾ ਕਰਨੀ ਸਭ ਤੋਂ ਉੱਤਮ ਹੈ, ਇਹਦੇ ਨਾਲੋਂ ਵੱਧ ਕੇ ਕੋਈ ਕਰਮ ਨਹੀਂ ਹੋ ਸਕਦਾ, ਇਹ ਵੀ ਤੇਰਾ ਅਗਿਆਨਤਾ ਕਰਕੇ, ਅੰਧਤਾਈ ਕਰਕੇ ਹੀ ਪਾਇਆ ਹੋਇਆ ਝਗੜਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇੱਥੋਂ ਤੱਕ ਉਚਾਰਨ ਕੀਤਾ। ਫਿਰ ਸਤਿਗੁਰੂ ਜੀ ਦੇ ਬਚਨਾਂ ਨੂੰ ਬੜੇ ਧਿਆਨ ਦੇ ਨਾਲ ਉਹ ਸੁਣਨ ਲੱਗ ਪਏ। ਜਦੋਂ ਭਾਵਨਾ ਦੇ ਨਾਲ ਗੁਰੂ ਪਾਤਸ਼ਾਹ ਜੀ ਨੇ ਬਚਨਾਂ ਨੂੰ ਸੁਣਿਆ, ਫਿਰ ਸਤਿਗੁਰੂ ਜੀ ਨੇ ਜਗਿਆਸੂ ਜਾਣ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਅੰਤਰੀ ਭਾਵ ਵਿੱਚ ਸਤਿਗੁਰੂ ਨਾਨਕ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਘਰ ਨਾਰਾਇਣ ਸਭਾ ਨਾਲ। ਹੇ ਜਗਿਆਸੂ ਜਾਣਾ, ਅਕਾਲ ਪੁਰਖ ਵਾਹਿਗੁਰੂ ਹਰ ਇੱਕ ਜੀਵ ਦੇ ਹਿਰਦੇ ਰੂਪੀ ਘਰ ਦੇ ਅੰਦਰ ਪਰਮਾਤਮਾ ਵਰਤ ਰਿਹਾ ਹੈ, ਸਭ ਕਾਟਾਂ ਦੇ ਵਿੱਚ। ਇਸ ਲਈ ਪਰਮਾਤਮਾ ਨੂੰ ਕਦੇ ਵੀ ਆਪਣੇ ਤੋਂ ਦੂਰ ਨਾ ਜਾਣਨਾ ਕਰ। ਉਹ ਪਰਮੇਸ਼ਰ ਸਦਾ ਹਾਜ਼ਰ ਹੈ, ਸਦਾ ਹੀ ਉਹ ਪਰਮਾਤਮਾ ਸਰਬ ਵਿਆਪਕ ਹੈ। ਉਸ ਵਾਹਿਗੁਰੂ ਦੇ ਸਰੂਪ ਨੂੰ ਸਦਾ ਹੀ ਆਪਣੇ ਨੇੜੇ ਤੋਂ ਨੇੜੇ ਜਾਣਨਾ ਕਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਤੇਰਾ ਹਿਰਦਾ ਰੂਪੀ ਘਰ ਹੈ ਨਾ, ਜਿਸ ਅੰਦਰ ਪਰਮਾਤਮਾ ਨੇ ਆਪਣੇ ਜੋਰ ਦਾ ਆਸਰਾ ਦਿੱਤਾ ਹੋਇਆ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਨੂੰ, ਪਰਮਾਤਮਾ ਦੇ ਆਸਰੇ ਨੂੰ ਜਾਣ ਕਰਕੇ ਕਿ ਉਹ ਵਾਹਿਗੁਰੂ ਮੇਰੇ ਅੰਦਰ ਹੈ। ਹਜ਼ੂਰ ਕਹਿੰਦੇ ਐਸੇ ਸ਼ੁਭ ਗੁਣਾ ਰੂਪੀ ਸਭਾ ਬਣਾਉਣੀ ਕਰ, ਸ਼ੁਭ ਗੁਣਾ ਦੇ ਆਪਣੇ ਅੰਦਰ ਗ੍ਰਹਿਣ ਕਰਨਾ ਕਰ, ਜਿਸ ਕਰਕੇ ਤੇਰਾ ਚੰਗਾ ਆਚਰਣ ਬਣ ਸਕੇ। ਚੰਗੇ ਜਿਹੜੇ ਸ਼ੁਭ ਗੁਣ ਹਨ, ਉਹਨਾਂ ਦਾ ਧਾਰਨੀ ਬਣ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਜਾਣਨਾ ਕਰ। ਨਾਰਾਇਣ ਭਾਵ ਨਰ ਆਇਣ, ਜਿਹੜਾ ਸਭ ਨਰਾਂ ਦੇ ਵਿੱਚ, ਸਭ ਜੀਵਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਆਇਆ ਹੋਇਆ, ਉਸ ਪਿਆਰੇ ਪਰਮਾਤਮਾ ਦੇ ਸਰੂਪ ਨੂੰ ਸਦਾ ਹੀ ਆਪਣੇ ਹਿਰਦੇ ਘਰ ਅੰਦਰ ਜਾਣਨਾ ਕਰ। ਪੂਜ ਕਰੇ ਰੱਖੈ ਨਾਵਾਲ। ਤੇ ਪੂਜਾ ਕਿਵੇਂ ਕਰਨੀ ਹੈ ਔਰ ਕਿਸ ਦੀ ਕਰਨੀ ਹੈ? ਪੂਜਾ ਕਰਨੀ ਹੈ ਤਾਂ ਅਕਾਲ ਦੀ ਕਰ। ਆਪਣੇ ਮਨ ਨੂੰ ਨਾਵਾਲ ਭਾਵ ਕੇ ਨਾਮ ਰੂਪੀ ਤੀਰਥ ਤੇ ਜਾ ਕਰਕੇ ਇਸ਼ਨਾਨ ਕਰਵਾਉਣਾ ਕਰ। ਸਤ ਸੰਗਤ ਰੂਪੀ ਘਾਟ ਹੈ, ਇਸ ਵਿੱਚ ਆ ਕਰਕੇ ਪ੍ਰੇਮ ਰੂਪੀ ਜਲ ਦੇ ਨਾਲ ਆਪਣੇ ਅੰਤःਕਰਨ ਮਨ ਦਾ ਇਸ਼ਨਾਨ ਕਰਵਾਉਣਾ ਕਰ। ਰੱਖੈ ਨਾਵਾਲ, ਇਸ ਮਨ ਦਾ ਇਸ਼ਨਾਨ ਕਰਵਾ ਕਰਕੇ ਹਜ਼ੂਰ ਕਹਿੰਦੇ ਹਨ ਪੂਜ ਕਰੇ। ਪੂਜਾ ਕਿਹੜੇ ਢੰਗ ਦੇ ਨਾਲ ਔਰ ਕਿਸ ਦੀ ਕਰਨੀ ਹੈ? ਜਗਤ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੂਜਰੀ ਰਾਗ ਵਿੱਚ ਪਾਵਨ ਬਚਨ ਆਉਂਦਾ ਹੈ। ਹਜ਼ੂਰ ਨੇ ਫਰਮਾਨ ਕੀਤਾ, ਕਹਿੰਦੇ ਹਨ ਕਿ ਜੇ ਪੂਜਾ ਕਰਨੀ ਹੀ ਹੈ ਤਾਂ ਅਕਾਲ ਦੀ ਕਰ। ਜਿਹੜੇ ਸੰਸਾਰ ਦੇ ਕਾਲ ਦੇ ਅਧੀਨ ਹੋ ਜਾਣ ਵਾਲੇ ਨੇ, ਕਾਲ ਦੀ ਲਪੇਟ ਵਿੱਚ ਆਉਣ ਵਾਲੇ, ਉਹਨਾਂ ਦੀ ਪੂਜਾ ਕਰਨ ਦਾ ਕੀ ਲਾਭ ਹੈ? ਕਿਸੇ ਵੀ ਲੇਖੇ ਵਿੱਚ ਨਹੀਂ ਹੈ। ਜੇ ਪੂਜਾ ਕਰਨੀ ਹੈ ਤਾਂ ਅਕਾਲ ਦੀ ਕਰ। ਕਰਨੀ ਕਿਵੇਂ ਹੈ? ਪਰਮਾਤਮਾ ਦਾ ਨਾਮ ਜਪ ਕਰਕੇ। ਨਾਮ ਜਪੇ ਤੋਂ ਬਿਨਾਂ ਭਾਵੇਂ ਜ਼ਿੰਦਗੀ ਭਰ ਸੰਸਾਰ ਦੇ ਜਿੰਨੇ ਮਰਜ਼ੀ ਤਰ੍ਹਾਂ ਦੀ ਪੂਜਾ ਕਰ ਕਰਕੇ ਦੇਖ ਲੈ, ਪਰ ਕਿਸੇ ਵੀ ਲੇਖੇ ਵਿੱਚ ਨਹੀਂ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਵਚਨ ਹੈ, ਪੂਜਾ ਕੀਚੈ ਨਾਮ ਧਿਆਈਐ, ਵਿਣ ਨਾਵੈ ਪੂਜ ਨਾ ਹੋਏ। ਪਰਮੇਸ਼ਰ ਦਾ ਨਾਮ ਜਪ ਕਰਕੇ ਹੀ ਅਸਲ ਦੇ ਵਿੱਚ ਪੂਜਾ ਕੀਤੀ ਜਾ ਸਕਦੀ ਹੈ। ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਕੀਤੀ ਹੋਈ ਪੂਜਾ ਵਿਅਰਥ ਹੈ। ਹਜ਼ੂਰ ਨੇ ਫਰਮਾਨ ਕੀਤਾ, ਪੂਜ ਕਰੇ ਰੱਖੈ ਨਾਵਾਲ। ਕਹਿੰਦੇ ਹਨ ਕਿ ਆਪਣੇ ਮਨ ਨੂੰ ਸਤ ਸੰਗਤ ਰੂਪੀ ਘਾਟ ਤੇ ਆ ਕਰਕੇ ਪ੍ਰੇਮ ਰੂਪੀ ਜਲ ਦੇ ਨਾਲ ਇਸ਼ਨਾਨ ਕਰਾਉਣਾ ਕਰ, ਜਿਸ ਕਰਕੇ ਇਸ ਮਨ ਨੂੰ ਸੁੱਚ ਪਵਿੱਤਰਤਾ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਪੂਜਾ ਕਰ। ਚੰਨਣ ਫੁੱਲ ਚੜਾਏ। ਫੇਰ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕੁੰਗੂ ਚੰਦਨ ਆਦਿਕ ਕੇਸਰ ਚੰਦਨ ਦਾ ਫੁੱਲਾਂ ਦਾ ਚੜਾਉਣਾ ਹੈ, ਇਹ ਕਿਹੜੇ ਢੰਗ ਦੇ ਨਾਲ ਅਸੀਂ ਚੜਾਉਣਾ ਕਰੀਏ? ਹਜ਼ੂਰ ਨੇ ਫਰਮਾਨ ਕੀਤਾ, ਪ੍ਰੇਮ ਰੂਪੀ ਕੇਸਰ ਲੈ ਕਰਕੇ, ਵੈਰਾਗ ਰੂਪੀ ਚੰਦਨ ਲੈ ਕਰਕੇ, ਪਰਮੇਸ਼ਰ ਦੇ ਜਸ ਰੂਪੀ ਫੁੱਲ ਲੈ ਕੇ ਐਸੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਭੇਟਾ ਕਰਿਆ ਕਰ। ਤੇ ਸਤਿਗੁਰੂ ਜੀ ਨੂੰ ਅਕਾਲ ਪੁਰਖ ਸਰੂਪ ਜਾਣ ਕਰਕੇ ਪੈਰੀ ਪੈ ਪੈ ਬਾਰ-ਬਾਰ, ਬਹੁਤ ਵਾਰ, ਬਾਰ-ਬਾਰ ਮਨ ਬਾਣੀ ਸਰੀਰ ਕਰਕੇ ਮਨਾਉਣਾ ਕਰ। ਬਾਰ-ਬਾਰ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਿਆ ਕਰ। ਬਾਰ-ਬਾਰ ਹਜ਼ੂਰ ਦੇ ਚਰਨਾਂ ਤੇ ਨਤਮਸਤਕ ਹੋਇਆ ਕਰ। ਐਸੀ ਜਿਹੜੀ ਪੂਜਾ ਕਰਨੀ ਹੈ ਇਹ ਸਭ ਤੋਂ ਉੱਤਮ ਹੈ। ਹਜ਼ੂਰ ਬਚਨ ਕਰ ਰਹੇ ਨੇ, ਪੈਰੀ ਪੈ ਪੈ ਭਗਤ ਮਨਾਏ। ਸਤਿਗੁਰੂ ਜੀ ਨੂੰ ਅਕਾਲ ਪੁਰਖ ਸਰੂਪ ਜਾਣ ਕਰਕੇ ਗੁਰ ਪਰਮੇਸ਼ਰ ਏਕੋ ਜਾਣ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੀ ਸਤਿਗੁਰੂ ਜੀ ਹਨ। ਨਿਰਗੁਣ ਨੇ ਹੀ ਸਰਗੁਣ ਸਰੂਪ ਜਗਤ ਵਿੱਚ ਪ੍ਰਗਟ ਕੀਤਾ।
ਐਸਾ ਸਤਿਗੁਰਾਂ ਨੂੰ ਵਾਹਿਗੁਰੂ ਦਾ ਸਰੂਪ ਜਾਣ ਕਰਕੇ ਬਾਰ-ਬਾਰ ਗੁਰੂ ਚਰਨਾਂ ਤੇ ਨਮਸਕਾਰਾਂ ਕਰਿਆ ਕਰ। ਪਰ ਹੇ ਪਾਂਡੇ, ਤੂੰ ਕਹਿੰਦਾ ਤਾਂ ਹੈ ਕਿ ਮੇਰੇ ਕੋਲ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ, ਮੇਰੇ ਕੋਲ ਬਹੁਤ ਸਾਰੀਆਂ ਸ਼ਕਤੀਆਂ ਹਨ, ਮੁਕਤੀਆਂ ਦੀ ਦਾਤਾਂ ਵੀ ਮੇਰੇ ਕੋਲ ਹੀ ਹਨ। ਕਿਉਂਕਿ ਐਸਾ ਬੜਾ ਹੰਕਾਰ ਦੇ ਸਿੱਧ ਆ ਕਰਕੇ ਸਤਿਗੁਰਾਂ ਨੂੰ ਬੋਲਦਾ ਸੀ। ਪਰ ਹਜ਼ੂਰ ਨੇ ਬਚਨ ਕੀਤਾ, ਜੇ ਤੇਰੇ ਕੋਲ ਕੁਝ ਹੈ ਤੇ ਫਿਰ ਮਨੁੱਖਾਂ ਦੇ ਕੋਲ ਜਾ ਕਰਕੇ ਕਿਉਂ ਤੂੰ ਮੰਗਦਾ ਫਿਰਦਾ ਹੈ? ਹੋਰ ਦਰ ਦਰ ਤੇ ਜਾ ਕਰਕੇ ਕਿਉਂ ਭਿਖਿਆ ਮੰਗ ਕਰਕੇ ਖਾਂਦਾ ਹੈ, ਬਾਰ-ਬਾਰ ਪਹਿਨਦਾ ਹੈ? ਇਹ ਜਾਣਨਾ ਕਰਕੇ ਤੇਰੇ ਅਗਿਆਨਤਾ ਵਾਸੀ ਹੋ ਕਰਕੇ ਕਮਾਏ ਹੋਏ ਜਿਹੜੇ ਕਰਮ ਹਨ, ਇਹ ਵੀ ਅਗਿਆਨਤਾ ਦੇ ਵਿੱਚ ਤੈਨੂੰ ਲੈ ਕਰਕੇ ਜਾਣ ਵਾਲੇ ਹਨ, ਹਨੇਰੇ ਗਾਫਲਤਾ ਵਿੱਚ ਲੈ ਕੇ ਜਾਣ ਵਾਲੇ ਨੇ। ਕਦੇ ਵੀ ਤੈਨੂੰ ਗਿਆਨ ਸਰੂਪ ਪ੍ਰਕਾਸ਼ ਦੇ ਵਿੱਚ ਕਦੇ ਵੀ ਲੈ ਕਰਕੇ ਨਹੀਂ ਜਾ ਸਕਦੇ, ਜਿੰਨੀ ਦੇਰ ਤੱਕ ਅਗਿਆਨਤਾ ਕਰਕੇ ਬੇਸਮਝੀ ਕਾਰਨ ਜਗਤ ਦੇ ਐਸੇ ਕਰਮ ਕਾਂਡਾਂ ਨੂੰ ਕਰਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਅੰਧੀ ਕੰਮੀ ਅੰਧ ਸਜਾਏ, ਤੇ ਇਹਦੀ ਫਿਰ ਸਜ਼ਾ ਵੀ ਫਿਰ ਮਿਲਦੀ ਹੈ। ਜੇਕਰ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਬੰਦਗੀ ਛੱਡ ਕਰਕੇ, ਆਪਣੇ ਮਾਲਕ ਨੂੰ ਛੱਡ ਕਰਕੇ ਹੋਰ ਦਰ ਦਰ ਤੇ ਜਾ ਕਰਕੇ ਭਟਕਦਾ ਫਿਰਦਾ ਹੈ, ਆਪਣੇ ਮਾਲਕ ਦਾ ਦਰ ਛੱਡ ਕੇ ਹੋਰ ਦਰ ਦਰ ਤੇ ਬਾਰ-ਬਾਰ ਗੋਡੇ ਟੇਕਦਾ ਫਿਰਦਾ ਹੈ, ਹਜ਼ੂਰ ਕਹਿੰਦੇ ਹਨ ਅੰਧ ਸਜਾਏ, ਫਿਰ ਉਹਦੇ ਕਰਕੇ ਫਿਰ ਅੰਧਤਾਈ ਬੇਸਮਝੀ ਦੇ ਕਾਰਨ ਕਰਮ ਕਰਨੇ ਕਰਕੇ ਸਜ਼ਾਵਾਂ ਮਿਲਦੀਆਂ ਹਨ। ਜੀਵ ਨੂੰ ਬਾਰ-ਬਾਰ ਸੰਸਾਰ ਵਿੱਚ ਖੱਜਲ ਖੁਆਰ ਹੋਣਾ ਪੈਂਦਾ ਹੈ। ਭੁੱਖਿਆ ਦੇ ਨਾ ਮਰਦਿਆ ਰੱਖੈ। ਹੇ ਪਾਂਡੇ, ਤੋਂ ਜਿਹੜੇ ਸੰਸਾਰ ਦੇ ਕੋਈ ਅਨਾਥ ਭੁੱਖੇ ਜੀਵੇ ਹੈ, ਉਹਨਾਂ ਨੂੰ ਕੋਈ ਦਾਤ ਨਹੀਂ ਦਿੰਦਾ। ਜੇ ਕਹਿੰਦਾ ਕਿ ਤੇਰੇ ਕੋਲ ਬੜੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ, ਫਿਰ ਦਾਤਾਂ ਕਿਉਂ ਨਹੀਂ ਉਹਨਾਂ ਗਰੀਬਾਂ ਨੂੰ ਵੰਡਦਾ? ਕਿਉਂ ਉਹਨਾਂ ਭੁੱਖਿਆਂ ਮਰਦਿਆਂ ਹੋਇਆਂ ਨੂੰ ਦੇਖਦਾ ਹੈ? ਤੇ ਨਾ ਹੀ ਮਰਦਿਆਂ ਰੱਖਿਆ, ਜਿਹੜੇ ਕੋਈ ਮਰਦੇ ਪਏ ਹਨ, ਜਿਨ੍ਹਾਂ ਦਾ ਮਰਨ ਨੂੰ ਚਿੱਤ ਨਹੀਂ ਕਰਦਾ, ਉਹਨਾਂ ਨੂੰ ਵੀ ਕਿਉਂ ਤੂੰ ਰੱਖ ਨਹੀਂ ਸਕਦਾ? ਜੇ ਤੇਰੇ ਕੋਲ ਸ਼ਕਤੀਆਂ ਹਨ ਤਾਂ ਫਿਰ ਕਿਉਂ ਨਹੀਂ ਉਹਨਾਂ ਨੂੰ ਰੱਖਣਾ ਕਰਦਾ? ਇਹ ਜਗਤ ਦੇ ਅੰਦਰ ਐਸਾ ਜਿਹੜਾ ਵਿਕਾਰਾਂ ਦੇ ਵਿੱਚ ਲੱਗ ਕਰਕੇ ਅਸ਼ੁਭ ਕਰਮਾਂ ਨੂੰ ਕਮਾਉਣਾ ਹੈ, ਇਹ ਜਿਹੜਾ ਸੰਸਾਰ ਦੇ ਅੰਦਰ ਝਗੜਾ ਪਾਇਆ ਹੋਇਆ ਹੈ, ਹਜ਼ੂਰ ਨੇ ਬਚਨ ਕੀਤਾ, ਔਗਣਾ ਰੂਪੀ ਜਿਹੜੀ ਸਾਧ ਤੋਂ ਇਕੱਤਰ ਕੀਤੀ ਹੋਈ ਦੇ ਕਰਕੇ ਜਾਣਨਾ ਕਰਕੇ ਸਾਰਾ ਤੇਰਾ ਕਮਾਏ ਹੋਏ ਜਿਹੜੇ ਕਰਮ ਵਿਅਰਥ ਹਨ। ਅੰਧਾ ਝਗੜਾ ਅੰਧਤਾਈ ਕਰਕੇ ਬੇਸਮਝੀ ਕਾਰਨ ਜਿਹੜੇ ਤੇਰੇ ਕਮਾਏ ਹੋਏ ਕਰਮ ਹਨ। ਮਹੱਲਾ ਪਹਿਲਾ। ਸਭੇ ਤੁਲਤੀ ਜੋਗ ਸਭ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਹੁਣ ਅੱਗੇ ਸ਼ਬਦ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿਤਨੇ ਵੀ ਸੰਸਾਰ ਦੇ ਅੰਦਰ ਸੁਰਤੀਆਂ ਹਨ, ਜਿੰਨੇ ਵੀ ਸੰਸਾਰ ਦੇ ਅੰਦਰ ਜੋ ਕੁਝ ਵੀ ਸਾਨੂੰ ਦਿਸ ਰਿਹਾ ਹੈ, ਖੰਡ ਬ੍ਰਹਮੰਡ ਪਾਤਾਲ ਆਕਾਸ਼ ਤਾਰੇ ਚੰਦਰਮਾ ਆਦਿ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦੀ ਰਜ਼ਾ ਦੇ ਅੰਦਰ ਚੱਲ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਸਭੇ ਸੁਰਤੀ ਜੋਗ ਸਭ। ਸਭੇ ਤੋਂ ਭਾਵ ਸਾਰੀਆਂ ਸੁਰਤੀਆਂ। ਸੁਰਤੀ ਵੀ ਇੱਕ ਤਰ੍ਹਾਂ ਦੀ ਨਹੀਂ ਹੈ ਸਾਧ ਸੰਗਤ। ਸੁਰਤੀ ਕਿਸੇ ਦੀ ਜਗਤ ਦੇ ਅੰਦਰ ਜੁੜੀ ਹੋਈ ਹੈ, ਕਿਸੇ ਦੀ ਪਦਾਰਥਾਂ ਦੇ ਵਿੱਚ, ਕਿਸੇ ਦੀ ਧਨ ਦੇ ਵਿੱਚ, ਕਿਸੇ ਦੀ ਪਰਿਵਾਰ ਦੀ ਮੋਹ ਮਮਤਾ ਵਿੱਚ ਸੁਰਤੀ ਜੁੜੀ ਹੋਈ ਹੈ। ਸੁਰਤੀਆਂ ਵੀ ਕਈ ਤਰ੍ਹਾਂ ਦੀਆਂ ਹਨ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜਿਤਨੀਆਂ ਸਾਰੀਆਂ ਸੁਰਤੀਆਂ ਹਨ, ਫਿਰ ਜੋਗ ਵੀ ਇੱਕ ਤਰ੍ਹਾਂ ਦਾ ਨਹੀਂ ਹੈ, ਜੋਗ ਵੀ ਕਈ ਤਰ੍ਹਾਂ ਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸੇ ਜਿਤਨੇ ਸਾਰੇ ਜੋਗ ਹਨ ਸਭ ਸੁਰਤੀਆਂ ਹਨ। ਤੇ ਸਾਰੇ ਵੇਦ ਤੇ ਪੁਰਾਣ ਆਦਿਕ, ਜਿਵੇਂ 4 ਵੇਦ ਦੇ 18 ਪੁਰਾਣ ਮੰਨੇ ਹਨ, ਇਵੇਂ ਹੋਰ ਵੀ ਸਾਧ ਸੰਗਤ ਬੇਅੰਤ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਪੈਦਾ ਕੀਤੇ ਹੋਏ ਹੈ। ਇਹਨਾਂ ਨੂੰ ਪੜ੍ਹਨ ਵਾਲੇ, ਵਿਚਾਰਨ ਵਾਲੇ, ਇਹਨਾਂ ਦੀ ਰਚਨਾ ਕਰਨ ਵਾਲੇ ਵੀ ਬੇਅੰਤ ਹਨ। ਸਾਰੇ ਭਾਵੇਂ ਇਤਨੇ ਹੀ ਸੰਸਾਰ ਦੇ ਹਨ। ਤੇ ਸਾਰੇ ਕਰਨੇ ਭਾਵ ਕੇ ਜਿੰਨੇ ਵੀ ਤਰ੍ਹਾਂ ਦੇ ਕਰਮ ਕੀਤੇ ਜਾਂਦੇ ਹਨ, ਹਰ ਤਰ੍ਹਾਂ ਕਰਕੇ ਸੰਸਾਰ ਦੇ ਜਿਹੜੇ ਕਮਾਏ ਹੋਏ ਸਾਰੇ ਕਰਮ ਹਨ, ਤੇ ਤਰ੍ਹਾਂ ਦੇ ਜਿਹੜੇ ਤਪ ਆਦਿ ਕੀਤੇ ਜਾਂਦੇ। ਧੂੜੀਆਂ ਤਾਕ ਕਰਕੇ ਤਪ ਕਰਨਾ,
ਕਪਾਲੀ ਆਸਨ ਆਦਿਕ ਲਾਗ ਕਰਕੇ ਬੈਠ ਜਾਣਾ, ਪੁੱਠੇ ਲਟਕਣਾ ਜੰਗਲਾਂ ਦੇ ਵਿੱਚ ਜਾ ਕਰਕੇ, ਫਿਰ ਬਰਫੀਲੇ ਪਹਾੜਾਂ ਵਿੱਚ ਜਾ ਕਰਕੇ ਬੈਠ ਜਾਣਾ, ਪਾਣੀ ਵਿੱਚ ਗਲ ਪਾਣੀ ਵਿੱਚ ਜਾ ਕੇ ਖੜਨਾ। ਇਵੇਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਤਪ ਕੀਤੇ ਜਾਂਦੇ ਆ, ਤਰ੍ਹਾਂ ਤਰ੍ਹਾਂ ਦੇ ਯੋਗ ਸਾਧਨਾ ਕੀਤੀਆਂ ਜਾਂਦੀਆਂ ਹਨ। ਸਭੇ ਗੀਤ ਗਿਆਨ, ਇਹ ਸਾਰੇ ਜਿਤਨੇ ਵੀ ਸੰਸਾਰ ਦੇ ਗਿਆਨ ਹਨ, ਆਰਥਿਕ ਗਿਆਨ ਤੇ ਪਰਮਾਰਥਿਕ ਗਿਆਨ, ਵਿਵਹਾਰਿਕ ਗਿਆਨ ਤੇ ਉਸ ਪਿਆਰੇ ਪਰਮਾਤਮਾ ਦੇ ਪਰਮਾਰਥ ਭਗਤੀ ਦੇ ਰਸਤੇ ਤੇ ਚੱਲਣ ਦਾ ਜੋ ਗਿਆਨ ਹੈ, ਇਹ ਸਾਰਾ ਜਿਤਨਾ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਹੈ, ਲੋਕ ਦਾ ਗਿਆਨ ਔਰ ਪਰਲੋਕ ਦਾ ਗਿਆਨ, ਅਥਵਾ ਤਿੰਨਾਂ ਲੋਕਾਂ ਦਾ ਗਿਆਨ। ਹਜ਼ੂਰ ਕਹਿੰਦੇ ਐਸੇ ਸਾਰੇ ਹੀ ਗਿਆਨ ਤੇ ਸੰਸਾਰ ਦੇ ਜਿਤਨੇ ਵੀ ਤਰ੍ਹਾਂ ਤਰ੍ਹਾਂ ਦੇ ਗੀਤ ਗਾਉਣ ਕੀਤੇ ਜਾਂਦੇ ਹਨ। ਕੋਈ ਸੰਸਾਰ ਦੇ ਨਾਚ ਤਮਾਸ਼ਿਆਂ ਦੇ ਗੀਤ ਗਾਉਂਦਾ ਹੈ, ਕੋਈ ਅਕਾਲ ਪੁਰਖ ਵਾਹਿਗੁਰੂ ਦੀ ਰੱਬੀ ਯਾਦ ਵਿੱਚ ਜੁੜ ਕਰਕੇ ਗੀਤ ਗਾਉਂਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਤਰ੍ਹਾਂ ਤਰ੍ਹਾਂ ਕਰਕੇ ਸਭੇ ਗੀਤ ਤੇ ਸਭ ਤਰ੍ਹਾਂ ਦਾ ਗਿਆਨ, ਸਭੇ ਬੁੱਧੀ ਸੁਧ ਸਭ, ਤੇ ਸਭ ਤਰ੍ਹਾਂ ਕਰਕੇ ਜਿਹੜੀ ਜਿਤਨੀਆਂ ਵੀ ਤਰ੍ਹਾਂ ਦੀਆਂ ਬੁੱਧੀਆਂ ਹਨ, ਕਿਤੇ ਦੀ ਪਰਮਾਰਥ ਦੇ ਰਸਤੇ ਤੇ ਬੁੱਧੀ ਚੱਲਦੀ ਪਈ ਹੈ। ਕੋਈ ਬੁੱਧੀ ਤਲ ਜੀਵ ਜਿਹੜਾ ਬੁੱਧੀ ਦੇ ਤਲ ਤੇ ਜੀਵ ਵਾਲਾ ਹੈ, ਉਹ ਕੇਵਲ ਸੰਸਾਰ ਦੇ ਤਾਈਂ ਸੀਮਤ ਹੀ ਰਹਿੰਦਾ ਹੈ। ਕੋਈ ਰਾਜੋ ਗੁਣ ਦੇ ਵਿੱਚ ਲੱਗਾ ਹੋਇਆ, ਕੋਈ ਤਮੋ ਗੁਣ ਦੇ ਵਿੱਚ, ਕਿਸੇ ਦੀ ਸਤੋ ਗੁਣ ਦੇ ਵਿੱਚ ਤਾਈਂ ਸਾਧ ਸੰਗਤ ਬੁੱਧੀ ਦੀ, ਇਹ ਉੱਥੋਂ ਤੱਕ ਸਾਧ ਸੰਗਤ ਪਕੜਿਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਸੰਸਾਰ ਦੇ ਬੁੱਧੀਆਂ ਹਨ, ਤੇ ਸੁੱਧ ਦਾ ਅਰਥ ਹੁੰਦਾ ਹੈ ਗਿਆਤ, ਸਮਝ। ਸਮਝ ਵੀ ਇੱਕ ਤਰ੍ਹਾਂ ਦੀ ਨਹੀਂ ਹੈ। ਜਦੋਂ ਤੋਂ ਬਾਲਕ ਦਾ ਜਨਮ ਹੁੰਦਾ ਹੈ, ਸਭ ਤੋਂ ਪਹਿਲਾਂ ਕੇਵਲ ਦੁੱਧ ਤੱਕ ਗਿਆਨ ਹੁੰਦੀ ਹੈ, ਕੇਵਲ ਦੁੱਧ ਤੱਕ। ਫਿਰ ਮਾਤਾ ਪਿਤਾ ਦਾ ਗਿਆਨ ਹੁੰਦਾ ਹੈ, ਫਿਰ ਭੈਣ ਭਰਾ ਚਾਚੇ ਤਾਏ ਸਖੀਆਂ ਸੰਬੰਧੀਆਂ ਦਾ ਪਤਾ ਲੱਗਦਾ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵਚਨ ਕੀਤਾ ਹੈ ਨਾ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜਾ ਭਈਆ ਭਾਬੀ ਬੇਲ, ਚੌਥਾ ਪਿਆਰ। ਇਵੇਂ ਇਹ ਸੰਸਾਰ ਦੀ ਗਿਆਤ ਹੈ। ਗਿਆਤ ਵੀ ਤਰ੍ਹਾਂ ਤਰ੍ਹਾਂ ਦੀ ਹੈ। ਮਨੁੱਖ ਜਿਹੋ ਜਿਹਾ ਕਰਮ ਕਰਦਾ, ਜਿੱਦਾਂ ਦਾ ਕਿਸੇ ਕੋਲ ਗੁਣ ਹੈ ਨਾ, ਉਹਦੇ ਵਿੱਚ ਫਿਰ ਗਿਆਤ ਅੱਗੇ ਤੋਂ ਅੱਗੇ ਪ੍ਰਾਪਤ ਕਰੀ ਜਾਂਦਾ ਹੈ, ਜਿਵੇਂ ਜਿਵੇਂ ਉਹ ਗੁਣ ਦਾ ਅਭਿਆਸ ਕਰਦਾ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਸੰਸਾਰ ਦੇ ਅੰਦਰ ਜਿਤਨਾ ਵੀ ਗਿਆਤ ਹੈ, ਸਭੇ ਬੁੱਧੀ ਸੁਧ ਸਭ, ਤਰ੍ਹਾਂ ਤਰ੍ਹਾਂ ਦੀ ਗਿਆਤ ਵੀ ਸਾਰੀਆਂ ਹਨ। ਸਭ ਤੀਰਥ ਸਭ ਥਾਨ, ਤੇ ਸਾਰੇ ਤੀਰਥ ਜਿਹੜੇ ਸ਼੍ਰੋਮਣੀ ਤੇ ਪ੍ਰਮੁੱਖ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ 68 ਤੀਰਥ ਮੰਨੇ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਥਾਵੇਂ, ਜਿਤਨੇ ਵੀ ਸੰਸਾਰ ਦੀਆਂ ਥਾਵਾਂ ਹਨ, ਸਭ ਪਾਤਸ਼ਾਹੀਆ ਅਮਰ ਸਭ, ਜਿਤਨੀਆਂ ਵੀ ਸੰਸਾਰ ਦੀਆਂ ਬਾਦਸ਼ਾਹੀਆਂ ਹਨ, ਜਿੰਨੇ ਵੀ ਬਾਦਸ਼ਾਹੀਆਂ ਨੂੰ ਕਮਾਉਣ ਵਾਲੇ ਜਗਤ ਵਿੱਚ ਹੋਏ ਸਨ, ਹੁਣ ਹਨ, ਆਉਣ ਵਾਲੇ ਸਮੇਂ ਵਿੱਚ ਵੀ ਹੋਣਗੇ, ਅਤੇ ਅਮਰ ਤੋਂ ਭਾਵ ਹੁਕਮ ਚਲਾਉਣ ਵਾਲੇ, ਜਿਹੜੇ ਸੰਸਾਰ ਦੇ ਅੰਦਰ ਹੁਕਮਰਾਨ ਹਨ, ਹੁਕਮ ਕਰਨ ਵਾਲੇ ਹਨ। ਸਭ ਖੁਸ਼ੀਆਂ ਸਭ ਖਾਨ, ਤੇ ਸਾਰੀਆਂ ਖੁਸ਼ੀਆਂ, ਤਰ੍ਹਾਂ ਤਰ੍ਹਾਂ ਦੀਆਂ ਖੁਸ਼ੀਆਂ, ਕਿਸੇ ਮਨ ਵਿੱਚ ਕਿਸੇ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ, ਕਿਸੇ ਦੇ ਮਨ ਵਿੱਚ ਕਿਸੇ ਪ੍ਰਕਾਰ ਦੀ ਖੁਸ਼ੀ ਹੁੰਦੀ ਹੈ। ਤੇ ਕੋਈ ਕਿਸੇ ਤਰ੍ਹਾਂ ਕਰਕੇ, ਕੋਈ ਕਹਿੰਦਾ ਜੀ ਮੈਂ ਖਾਨ ਹਾਂ, ਕੋਈ ਕਹਿੰਦਾ ਮੈਂ ਮਲੂਕ ਹਾਂ, ਕੋਈ ਕਹਿੰਦਾ ਮੈਂ ਚੌਧਰੀ ਹਾਂ, ਕੋਈ ਕਹਿੰਦਾ ਜੀ ਜਥੇਦਾਰ ਹਾਂ, ਇਤਿਆਦਿ। ਭਾਵ ਕਿ ਆਪੋ ਆਪਣੇ ਜਿਤਨਾ ਵੀ ਭਾਵੇਂ ਤਰ੍ਹਾਂ ਤਰ੍ਹਾਂ ਦੇ ਕੋਈ ਖਾਨ ਹਨ, ਕੋਈ ਮਲੂਕ ਚੌਧਰੀ ਆਦਿਕ ਹਨ। ਮਾਨਸ ਦੇਵ ਸਭ, ਤੇ ਸਾਰੇ ਜਿਤਨੇ ਵੀ ਮਾਨਸ ਮਨੁੱਖ ਹਨ, ਤੇ ਸਾਰੇ ਦੇਵਤੇ ਆਦਿਕ ਜਿਤਨੇ ਵੀ ਵਾਹਿਗੁਰੂ ਦੇ ਪੈਦਾ ਕੀਤੇ ਹਨ, ਜੋਗ ਧਿਆਨ, ਤੇ ਸਾਰੇ ਤਰ੍ਹਾਂ ਤਰ੍ਹਾਂ ਦੇ ਯੋਗ ਜਿਹੜਾ ਜੁੜਦਾ ਹੈ। ਯੋਗ ਵੀ ਕਈ ਤਰ੍ਹਾਂ ਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਤਰ੍ਹਾਂ ਤਰ੍ਹਾਂ ਦਾ ਜਿਹੜਾ ਯੋਗ ਹੈ, ਕੋਈ ਸੁਰਤ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਜੁੜਦਾ ਹੈ। ਹਜ਼ੂਰ ਕਹਿੰਦੇ ਹਨ, ਕੋਈ ਸਰੀਰ ਕਰਕੇ ਯਤਨ ਕਰਦਾ ਕਿ ਪਰਮਾਤਮਾ ਹੈ ਅਕਾਲ ਪੁਰਖ ਵਾਹਿਗੁਰੂ, ਤੇਰਾ ਮੈਂ ਅੰਤ ਪਾ ਲਵਾਂ, ਤੇਰੇ ਨਾਲ ਮੈਂ ਮਿਲ ਜਾਵਾਂ, ਪਰ ਨਹੀਂ ਮਿਲਿਆ ਜਾਂਦਾ। ਇਹ ਪਰਮਾਤਮਾ ਕਿਰਪਾ ਕਰ ਦਿੰਦਾ, ਜਿਸ ਜੀਵ ਦੀ ਸੁਰਤ ਨੂੰ ਆਪਣੇ ਚਰਨਾਂ ਦੇ ਨਾਲ ਜੋੜਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਇੱਕ ਮਿਕ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਸੰਸਾਰ ਦੇ ਸਭ ਸੁਰਤੀਆਂ ਹਨ, ਜਿਤਨੇ ਵੀ ਤਰ੍ਹਾਂ ਦੇ ਪਰਮਾਤਮਾ ਦੇ ਕਮਾਉਣ ਵਾਲੇ ਯੋਗ ਯੋਗੀ ਆਦਿਕ ਹਨ। ਤੇ ਧਿਆਨ
ਜਿਹੜੇ ਆਪਣੇ ਧਿਆਨ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੋੜਦਾ ਹੈ। ਕੋਈ ਸਾਧ ਸੰਗਤ ਤ੍ਰਿਪਟੀ ਦੇ ਵਿੱਚ ਧਿਆਨ ਜੋੜਦਾ ਹੈ, ਕੋਈ ਸੰਸਾਰ ਦੇ ਅੰਦਰ ਕਿਸੇ ਦੀ ਮੂਰਤ ਅੱਗੇ ਰੱਖ ਕਰਕੇ ਧਿਆਨ ਲਗਾਉਂਦਾ ਹੈ। ਤਰ੍ਹਾਂ ਤਰ੍ਹਾਂ ਕਰਕੇ ਧਿਆਨ ਵੀ ਜੋੜਿਆ ਜਾਂਦਾ ਹੈ, ਤੇ ਧਿਆਨ ਵੀ ਇੱਕ ਤਰ੍ਹਾਂ ਨਹੀਂ ਹੈ। ਕਿਸੇ ਦਾ ਸੰਸਾਰ ਵੀ ਜੁੜਿਆ ਹੋਇਆ, ਕਿਸੇ ਦਾ ਕਿਤੇ ਧਿਆਨ ਹੈ। ਬੈਠੇ ਸੀ ਇੱਥੇ ਹੁੰਦੇ ਤੇ ਧਿਆਨ ਸਾਡਾ ਕਿਤੇ ਲੱਗਾ ਹੁੰਦਾ। ਧਿਆਨ ਵੀ ਇੱਕ ਤਰ੍ਹਾਂ ਦਾ ਨਹੀਂ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ ਕਿ ਜਿਤਨੇ ਵੀ ਸੰਸਾਰ ਦੇ ਧਿਆਨ ਹਨ, ਜਿਤਨੇ ਵੀ ਜੁਗਤੀਆਂ ਹਨ, ਜਿੰਨੇ ਵੀ ਯੋਗਾ ਅਭਿਆਸ ਕਰਨ ਵਾਲੇ ਯੋਗੀ ਜਨ ਹਨ, ਫਿਰ ਸਾਰੀਆਂ ਪੁਰੀਆਂ, 3 ਪੁਰੀਆਂ ਵਿਸ਼ੇਸ਼ ਕਰਕੇ ਦਸੀਆਂ ਹਨ, ਬ੍ਰਹਮਪੁਰੀ, ਵਿਸ਼ਨਪੁਰੀ ਤੇ ਇੰਦਰਪੁਰੀ। ਇਹ 3 ਪੁਰੀਆਂ ਹਨ ਤੇ ਜਿਤਨੇ ਵੀ ਪ੍ਰਮਾਤਮਾ ਦੀਆਂ ਪੈਦਾ ਕੀਤੀਆਂ ਹੋਈਆਂ ਪੁਰੀਆਂ ਹਨ। 9 ਖੰਡ ਮੰਨੇ ਗਏ ਹੈ ਤੇ ਹਜ਼ੂਰ ਕਹਿੰਦੇ ਹਨ ਤਰ੍ਹਾਂ ਤਰ੍ਹਾਂ ਦੇ ਸਭ ਅਕਾਲ ਪੁਰਖ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਜੋ ਖੰਡ ਹਨ, ਤੇ ਸਾਰੇ ਜਿਤਨੇ ਵੀ ਜਹਾਨ ਦੇ ਵਿੱਚ ਜੀਵ ਹਨ, ਜਿੰਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਛੋਟੇ ਔਰ ਵੱਡੇ ਆਕਾਰਾਂ ਦੇ ਜੀਵ ਹਨ, ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਹੁਕਮ ਦੇ ਵਿੱਚ ਚਲਾਏ ਹਨ। ਉਸ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੈ। ਜੋ ਕੁਝ ਵੀ ਸਤਿਗੁਰੂ ਜੀ ਨੇ ਇਹ ਗਿਣ ਕਰਕੇ ਦਰਸਾਇਆ ਕਿ ਜਿਤਨੇ ਵੀ ਤੀਰਥ ਹਨ, ਯੋਗ ਹਨ, ਧਿਆਨ ਹਨ, ਸੁਰਤੀਆਂ ਹਨ, ਤਰ੍ਹਾਂ ਤਰ੍ਹਾਂ ਦੇ ਯੋਗ ਮਤ ਨੂੰ ਧਾਰਨ ਕਰਨ ਵਾਲੇ ਹਨ, ਸੁਰਤੀਆਂ ਹਨ, ਬੁੱਧੀ ਜੀਵ ਹਨ, ਇਹ ਸਾਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪੈਦਾ ਕੀਤੇ ਹੋਏ ਉਹ ਪਰਮਾਤਮਾ ਦੀ ਰਜ਼ਾ ਵਿੱਚ ਹੀ ਪੈਦਾ ਕੀਤੇ ਹਨ। ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਸ ਪਿਆਰੇ ਪਰਮਾਤਮਾ ਨੇ ਜਗਤ ਦੇ ਜੀਵਾਂ ਨੂੰ ਸਭ ਨੂੰ ਆਪਣੀ ਰਜ਼ਾ ਵਿੱਚ ਰੱਖਿਆ ਹੋਇਆ ਹੈ। ਹਜ਼ੂਰ ਦਾ ਇੱਕ ਵਚਨ ਆਉਂਦਾ ਗੁਰਬਾਣੀ ਅੰਦਰ, ਕਹਿੰਦੇ ਕਿ ਜਿਵੇਂ ਇੱਕ ਬਾਜੀਗਰ ਹੁੰਦਾ, ਉਹ ਆਪਣਾ ਖੇਲ ਦਿਖਾਉਣ ਦੇ ਵਾਸਤੇ ਸਾਧ ਸੰਗਤ ਲੱਕੜ ਦੀਆਂ ਕਠਪੁਤਲੀਆਂ ਲੈ ਕੇ ਸਟੇਜ ਤੇ ਜਾਂਦਾ ਹੈ, ਤਰ੍ਹਾਂ ਤਰ੍ਹਾਂ ਦੇ ਉਹਨਾਂ ਤੋਂ ਐਕਸ਼ਨ ਕਰਵਾਉਂਦਾ ਹੈ। ਪਰ ਉਹ ਬਰੀਕ ਜੀ ਤਾਰ ਬਾਜੀਗਰ ਦੇ ਹੱਥਾਂ ਵਿੱਚ ਹੁੰਦੀ ਹੈ, ਬਰੀਕ ਜੀ ਤਾਰ ਬਾਜੀਗਰ ਦੇ ਹੱਥਾਂ ਵਿੱਚ ਹੁੰਦੀ ਹੈ, ਤੇ ਪਿੱਛੇ ਹੋ ਕਰਕੇ ਉਹ ਲੱਕੜ ਦੀਆਂ ਕਠਪੁਤਲੀਆਂ ਦੇ ਕੋਲੋਂ ਤਰ੍ਹਾਂ ਤਰ੍ਹਾਂ ਦੇ ਐਕਸ਼ਨ ਕਰਾਉਂਦਾ ਹੈ। ਕਈਆਂ ਨੂੰ ਲੜਾਉਂਦਾ ਹੈ, ਕਿਸੇ ਨੂੰ ਜਿਤਾਉਂਦਾ, ਕਿਸੇ ਨੂੰ ਹਰਾਉਂਦਾ ਹੈ, ਕਈਆਂ ਨੂੰ ਖੇਡ ਖੜਾ ਕੇ ਹਸਾਉਂਦਾ ਤੇ ਕਈਆਂ ਨੂੰ ਰਵਾਉਂਦਾ ਹੈ। ਉਹ ਕੇਵਲ ਸੰਸਾਰ ਦੇ ਲੋਕਾਂ ਦੇ ਮਨ ਪਰਚਾਵੇ ਵਾਸਤੇ। ਤੇ ਜਦੋਂ ਸਾਰਾ ਆਪਣਾ ਖੇਲ ਖਤਮ ਕਰਦਾ ਹੈ, ਸਾਧ ਸੰਗਤ ਕੇਵਲ ਉਹਦੇ ਵਿੱਚੋਂ ਬਾਜੀਗਰ ਹੀ ਸੱਚਾ ਰਹਿ ਜਾਂਦਾ ਹੈ। ਜਿੰਨੇ ਵੀ ਕਠਪੁਤਲੀਆਂ ਹੁੰਦੀਆਂ ਸਭਨਾਂ ਨੂੰ ਇੱਕ ਕਿਸੇ ਬੈਗ ਝੋਲੇ ਵਿੱਚ ਬੰਦ ਕਰਕੇ ਲੈ ਜਾਂਦਾ, ਕੇਵਲ ਬਾਜੀਗਰ ਸੱਚਾ ਰਹਿ ਜਾਂਦਾ ਹੈ। ਐਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਗਤ ਦੇ ਅੰਦਰ ਐਵੇਂ ਮਾਣ ਹੰਕਾਰ ਕਰੀ ਜਾਣਾ, ਇਹ ਕੋਈ ਆਪਣੇ ਵੱਸ ਦੀ ਗੱਲ ਨਹੀਂ ਹੈ। ਜਿੰਨੇ ਵੀ ਜਗਤ ਦੇ ਜੀਵ ਪ੍ਰਮਾਤਮਾ ਦੇ ਪੈਦਾ ਕੀਤੇ ਨੇ ਸਾਰੇ ਕਠਪੁਤਲੀਆਂ ਦੀ ਤਰ੍ਹਾਂ ਹਨ। ਇਹਨਾਂ ਨੂੰ ਚਲਾਉਣ ਵਾਲਾ ਉਹ ਪ੍ਰਮਾਤਮਾ ਆਪ ਹੈ। ਉਸ ਵਾਹਿਗੁਰੂ ਦੇ ਹੱਥਾਂ ਵਿੱਚ ਵਾਗਡੋਰ ਹੈ। ਜਿਵੇਂ ਬਾਜੀਗਰ ਜਿਵੇਂ ਜੀਵਾਂ ਤੋਂ ਨਚਾਉਣਾ ਚਾਹੇ ਨਚਾਉਂਦਾ ਹੈ, ਕਠਪੁਤਲੀਆਂ ਨੂੰ ਲੜਾਉਂਦਾ ਹੈ, ਕਿਸੇ ਨੂੰ ਜਿਤਾਉਂਦਾ, ਕਿਸੇ ਨੂੰ ਹਰਾ ਦਿੰਦਾ, ਇਵੇਂ ਪਰਮਾਤਮਾ ਨੇ ਜਿੱਥੇ ਜਿੱਥੇ ਵੀ ਜਗਤ ਦੇ ਜੀਵਾਂ ਨੂੰ ਲਗਾਇਆ ਆਪਣੀ ਰਜ਼ਾ ਦੇ ਵਿੱਚ ਹੀ ਲਗਾਇਆ ਹੋਇਆ। ਹਜ਼ੂਰ ਦਾ ਬਚਨ ਪੜ੍ਹਦੇ ਹਾਂ, ਜਿਤ ਜਿਤ ਲਾਵਹੁ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਆਪਣੀ ਰਚੀ ਹੋਈ ਰਚਨਾ ਨੂੰ ਕਰਤਾ ਕਰਨਹਾਰਾ ਪਰਮੇਸ਼ਰ ਆਪ ਜਾਣਦਾ ਹੈ। ਜਿੱਥੇ ਕਿਤੇ ਵੀ ਕਰਮਾਂ ਅਨੁਸਾਰ ਜਗਤ ਦੇ ਜੀਵਾਂ ਨੂੰ ਪਰਮਾਤਮਾ ਨੇ ਲਗਾਇਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਕਾਜ ਕੀ ਪੁੱਤਰੀ ਕਹਾ ਕਰੈ ਬਪਰੀ, ਖਿਲਾਵਨ ਹਾਰੋ ਜਾਣੈ। ਉਹ ਖਿਡਾਉਣ ਵਾਲਾ ਹੀ ਉਹਨੂੰ ਜਾਣਦਾ, ਮੈਂ ਕਿਹੜੇ ਢੰਗ ਦੇ ਨਾਲ ਇਸ ਨੂੰ ਖਿਡਾਉਣਾ ਹੈ। ਉਹ ਲੱਕੜ ਦੀ ਪੁਤਲੀ ਦੇ ਆਪਣੇ ਵੱਸ ਵਿੱਚ ਕੁਝ ਵੀ ਨਹੀਂ ਹੈ, ਉਹਦਾ ਆਪਣਾ ਬਲ ਕੁਝ ਵੀ ਕੋਈ ਚਾਰਾ ਨਹੀਂ ਚੱਲਦਾ। ਕਾਜ ਕੀ ਪੁੱਤਰੀ ਕਹਾ ਕਰੈ ਬਪਰੀ, ਖਿਲਾਵਨ ਹਾਰੋ ਜਾਣੈ। ਜੈਸਾ ਭੇਖ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾਜ ਆਨੈ। ਉਸੇ ਤਰ੍ਹਾਂ ਉਹ ਸਾਜ ਦੇ ਵਿੱਚ ਆ ਜਾਂਦੀ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਨੇ, ਹੁਕਮ ਚਲਾਏ ਆਪਣੇ, ਕਿ ਪ੍ਰਮਾਤਮਾ ਨੇ ਆਪਣੇ ਹੁਕਮ ਦੇ ਵਿੱਚ ਸਾਰੇ ਜੀਵਾਂ ਨੂੰ ਚਲਾਉਣਾ ਕੀਤਾ ਹੈ।
ਉਸ ਵਾਹਿਗੁਰੂ ਦੇ ਹੁਕਮ ਤੋਂ ਵਾਂਝਾ ਕੁਝ ਨਹੀਂ ਚੱਲ ਸਕਦਾ। ਕਰਮੀ ਵਹਿ ਕਲਾਮ ਤੇ ਅਕਾਲ ਪੁਰਖ ਵਾਹਿਗੁਰੂ ਨੇ ਕਰਮਾਂ ਅਨੁਸਾਰ ਵਾਹਿ ਤੋਂ ਭਾਵ ਵਾਹੀ ਹੋਈ ਹੈ, ਮਸਤਕ ਤੇ ਲਿਖੀ ਹੋਈ ਕਲਾਮ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਹੁਕਮ ਹੈ, ਪਰਮੇਸ਼ਰ ਦੀ ਰਜ਼ਾ ਹੈ। ਜੋ ਵੀ ਪ੍ਰਾਰਬਧ ਵਿੱਚ ਪਰਮਾਤਮਾ ਨੇ ਲਿਖ ਕਰਕੇ ਪਾ ਦਿੱਤਾ ਹੈ, ਉਸੇ ਤਰ੍ਹਾਂ ਹੀ ਜਗਤ ਦੇ ਅੰਦਰ ਆ ਕਰਕੇ ਜੀਵਨ ਨਿਰਵਾਹ ਕਰਦਾ ਹੈ। ਨਾਨਕ ਸੱਚਾ ਸੱਚ ਨਾਏ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸੱਚਾ ਹੈ, ਉਸ ਵਾਹਿਗੁਰੂ ਦਾ ਨਾਮ ਫਿਰ ਸੱਚਾ ਹੈ। ਉਸ ਤੋਂ ਬਿਨਾਂ ਜੋ ਕੁਝ ਵੀ ਇਸ ਸੰਸਾਰ ਦੇ ਅੰਦਰ ਦਰਸਾਇਆ ਹੈ, ਹਜ਼ੂਰ ਕਹਿੰਦੇ ਇਹ ਨਾਸਵੰਤ ਹੈ। ਜਿਵੇਂ ਇੱਕ ਬਾਜੀਗਰ ਹੀ ਸੱਚਾ ਰਹਿ ਜਾਂਦਾ ਹੈ, ਸਾਰਾ ਖੇਲ ਜਦੋਂ ਖਤਮ ਕਰ ਦਿੰਦਾ ਹੈ, ਇਵੇਂ ਸਾਧ ਸੰਗਤ ਜਦੋਂ ਮਹਾਂਪਰਲ ਆਉਂਦੀ ਹੈ, ਉਹ ਸਮੇਂ ਸਾਰੀ ਸ੍ਰਿਸ਼ਟੀ ਨੂੰ ਪਰਮਾਤਮਾ ਆਪਣੇ ਸਰੂਪ ਦੇ ਵਿੱਚ ਸਮੇਟ ਲੈਂਦਾ ਹੈ। ਕੇਵਲ ਪਰਮਾਤਮਾ ਸੱਚਾ ਰਹਿ ਜਾਂਦਾ ਹੈ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਜੋ ਕੁਝ ਵੀ ਪੈਦਾ ਹੋਇਆ ਇਹ ਨਾਸਵੰਤ ਹੈ। ਕੋਈ ਅੱਜ ਜਾ ਰਿਹਾ ਹੈ, ਕੋਈ ਕੱਲ੍ਹ ਤੁਰਿਆ ਜਾ ਰਿਹਾ ਹੈ। ਆਪੋ ਆਪਣੀ ਵਾਰੀ ਅਨੁਸਾਰ ਸਭ ਜੀਵ ਮੌਤ ਦੇ ਮਾਰੇ ਹੋਏ ਮਰਦੇ ਜਾ ਰਹੇ ਹਨ। ਨਾਨਕ ਹਰ ਗੁਣ ਗਾਇਲੇ ਛਾੜ ਸਗਲ ਜੰਜਾਲ। ਇਸ ਲਈ ਹੇ ਮਨਾ ਜਗਤ ਦੇ ਜੰਜਾਲਾਂ ਨੂੰ ਤਿਆਗ ਕੇ ਪਰਮੇਸ਼ਰ ਦੇ ਗੁਣਾਂ ਨੂੰ ਕਿਤੇ ਗਾ ਲਿਆ ਕਰ। ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾ ਲੈ। ਜਿਸ ਵਾਹਿਗੁਰੂ ਦਾ ਗੁਣ ਗਾਉਣੇ ਕਰਕੇ ਸੰਸਾਰ ਦੇ ਵਿੱਚੋਂ ਜੰਮਣ ਮਰਨਾ ਮਿਟ ਜਾਵੇਗਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਜਗਤ ਦੇ ਕਰਮਾਂ ਅਨੁਸਾਰ ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਹੋਏ ਜਗਤ ਦੇ ਜੀਵ ਕਰਮਾਂ ਨੂੰ ਕਮਾਉਂਦੇ ਹੈ, ਔਰ ਉਹ ਪਰਮੇਸ਼ਰ ਆਪ ਸੱਚਾ ਹੈ ਅਤੇ ਉਸ ਵਾਹਿਗੁਰੂ ਦਾ ਨਾਮ ਵੀ ਸਦੀਵ ਕਾਲ ਲਈ ਸੱਚਾ ਹੈ। ਸੱਚ ਸਭਾ ਦੀ ਬਾਣ ਉਸ ਵਾਹਿਗੁਰੂ ਦੀ ਸਤ ਸੰਗਤ ਰੂਪੀ ਸਭਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਦੀਵ ਕਾਲ ਵਾਸਤੇ ਸੱਚੀ ਹੈ। ਪਰਮਾਤਮਾ ਦੀ ਸਰੂਪ ਰੂਪੀ ਸਭਾ ਵੀ ਸੱਚੀ ਹੈ। ਪਰਮੇਸ਼ਰ ਦੀ ਦਰਗਾਹ ਵੀ ਸਦੀਵ ਕਾਲ ਵਾਸਤੇ ਸੱਚੀ ਹੈ। ਪੌੜੀ ਨਾਏ ਮੰਨਿਆ ਸੁਖ ਉਪਜੈ। ਹੁਣ ਪੌੜੀ ਦੇ ਅੰਦਰ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ। ਪਹਿਲਾਂ 4 ਪੌੜੀਆਂ ਸੁਣਨ ਦੇ ਪ੍ਰਥਾਏ ਉਚਾਰਨ ਕੀਤੀਆਂ ਸਨ, ਹੁਣ ਮੰਨਣ ਦੇ ਪ੍ਰਥਾਏ ਹਜ਼ੂਰ ਬਚਨ ਕਰ ਰਹੇ ਨੇ ਕਿ ਜਿਹੜੇ ਜੀਵ ਵਾਹਿਗੁਰੂ ਦਾ ਨਾਮ ਸੁਣ ਕਰਕੇ ਮੰਨਦੇ ਹਨ। ਜਪਜੀ ਸਾਹਿਬ ਪਾਵਨ ਬਾਣੀ ਵਿੱਚ ਵੀ ਹਜ਼ੂਰ ਨੇ 4 ਪੌੜੀਆਂ ਉਚਾਰਨ ਕੀਤੀਆਂ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਮੰਨੇ ਕੀ ਗਾਤ ਕਹੀ ਨਾ ਜਾਏ। ਜਿਹੜਾ ਨਾਮ ਦਾ ਸੁਣ ਕਰਕੇ ਮੰਨਣ ਕਰਦਾ ਹੈ, ਸਤਿਗੁਰੂ ਜੀ ਦੇ ਬਚਨਾਂ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਦਾ ਹੈ, ਉਹਦੀ ਗਤੀ ਨੂੰ ਮਰਜ਼ਾਦਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਜੇ ਕੋ ਕਹੈ ਪਿੱਛੇ ਪਛਤਾਏ, ਜੇ ਕਹਿਣ ਦਾ ਯਤਨ ਵੀ ਕਰੇ ਤੇ ਬਾਅਦ ਵਿੱਚ ਉਹਦੇ ਪੱਲੇ ਕੇਵਲ ਪਛਤਾਤਾਪ ਪੈਂਦਾ ਹੈ। ਜ਼ਿੰਦਗੀ ਪੂਰੀ ਹੋ ਜਾਂਦੀ ਪਰ ਫਿਰ ਵੀ ਕਥਨ ਨਹੀਂ ਕੀਤਾ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਨਾਇ ਮੰਨਿਆ ਸੁਖ ਉਪਜੈ, ਕਿ ਵਾਹਿਗੁਰੂ ਦਾ ਨਾਮ ਦਾ ਮੰਨਣ ਕਰਨੇ ਕਰਕੇ ਹਿਰਦੇ ਦੇ ਵਿੱਚ ਪਰਮ ਸੁਖ ਦੀ ਪ੍ਰਾਪਤੀ ਹੁੰਦੀ ਹੈ। ਹਿਰਦੇ ਵਿੱਚ ਉਹ ਕਣਾ ਆਨੰਦ ਪੈਦਾ ਹੁੰਦਾ ਹੈ। ਨਾਮੇ ਗਤ ਹੋਈ ਤੇ ਵਾਹਿਗੁਰੂ ਦੇ ਨਾਮ ਕਰਕੇ ਹੀ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ। ਨਾਏ ਮੰਨਿਆ ਪਤ ਪਾਈਐ। ਵਾਹਿਗੁਰੂ ਦਾ ਨਾਮ ਮੰਨਣ ਕਰਨੇ ਕਰਕੇ ਸਾਧ ਸੰਗਤ ਸੱਚੀ ਪਤ ਇੱਜ਼ਤ ਦੀ ਪ੍ਰਾਪਤੀ ਹੁੰਦੀ ਹੈ। ਪਤ ਪਾਈਐ ਹਜ਼ੂਰ ਦਾ ਬਚਨ ਪੜ੍ਹਦੇ ਹਾਂ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨਾ ਭਿਖ। ਇਹ ਨਾਮ ਦੇ ਮੰਨਣ ਦਾ ਸਤਿਗੁਰੂ ਜੀ ਨੇ ਮਹਾਤਮ ਦਰਸਾਇਆ ਹੈ ਕਿ ਜਿਹੜਾ ਮੰਨਣ ਕਰਦਾ ਉਹ ਆਪ ਵੀ ਭਵ ਸਾਗਰ ਤੋਂ ਤਰਦਾ ਹੈ ਤੇ ਹੋਰਨਾਂ ਵੀ ਸੰਗੀਆਂ ਸਾਥੀਆਂ ਨੂੰ ਭਵ ਸਾਗਰ ਤੋਂ ਤਾਰ ਲੈਂਦਾ ਹੈ। ਐਸਾ ਉਹ ਗੁਰਮੁਖ ਪਿਆਰਾ ਹੈ ਜਿਸ ਨੇ ਵਾਹਿਗੁਰੂ ਦੇ ਨਾਮ ਦਾ ਮੰਨਣ ਕੀਤਾ ਹੈ ਤੇ ਨਾਮ ਕਰਕੇ ਹੀ ਹਜ਼ੂਰ ਕਹਿੰਦੇ ਹਨ ਕਿ ਸੱਚੀ ਪਤ ਇੱਜ਼ਤ ਦੀ ਪ੍ਰਾਪਤੀ ਹੁੰਦੀ ਹੈ। ਹਿਰਦੈ ਹਰ ਸੋਈ ਅਤੇ ਹਰੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹਿਰਦੇ ਅੰਦਰ ਵਸ ਜਾਂਦਾ ਹੈ। ਨਾਏ ਮੰਨਿਆ ਭਵਜਲ ਲੰਘੀਐ। ਸਾਧ ਸੰਗਤ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਬਹੁਤ ਔਖਾ ਹੈ, ਪਰ ਜੇ ਨਾਮ ਦਾ ਮੰਨਣ ਕੀਤਾ ਜਾਵੇ ਤੇ ਸੁਭਾਵਿਕ ਹੀ ਜੀਵ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਫਿਰ ਵਿਘਨ ਨਾ ਹੋਈ
ਕਿ ਦੁਬਾਰਾ ਫਿਰ ਬਾਰ-ਬਾਰ ਕਦੇ ਵਿਘਨ ਨਹੀਂ ਪੈਣਾ ਕਰਦੇ। ਜਿਵੇਂ ਜ਼ਿੰਦਗੀ ਵਿੱਚ ਪਰਮਾਰਥ ਦੇ ਰਸਤੇ ਤੇ ਚੱਲਦੇ ਹੋਇਆ ਬਾਰ-ਬਾਰ ਕਦੇ ਕੋਈ ਵਿਘਨ ਪੈ ਗਿਆ, ਕਦੇ ਕੋਈ ਵਿਘਨ ਪੈ ਜਾਣਾ ਕਰਦਾ ਹੈ। ਕਦੇ ਗੁਰੂ ਕੀ ਬਾਣੀ ਪੜ੍ਹਨ ਲੱਗੀ ਤੇ ਕਦੇ ਕਿਸੇ ਤਰ੍ਹਾਂ ਕੋਈ ਕੰਮ ਚੇਤੇ ਆ ਗਿਆ, ਜਾਂ ਕੋਈ ਵਿੱਚ ਆ ਕੇ ਮਿਲਣਾ ਕਿਸੇ ਨੇ ਆਉਣਾ ਕੀਤਾ, ਭਾਵ ਕਈ ਤਰ੍ਹਾਂ ਦੇ ਵਿਘਨ ਪੈ ਜਾਂਦੇ ਹਨ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਤੀ ਦੇ ਮਾਰਗ ਤੇ ਚੱਲਦਿਆਂ ਭਵ ਸਾਗਰ ਤੋਂ ਪਾਰ ਹੁੰਦਿਆਂ ਹੋਇਆਂ ਫਿਰ ਕੋਈ ਵਿਘਨ ਵੀ ਨਹੀਂ ਪੈਂਦਾ। ਜੇ ਵਾਹਿਗੁਰੂ ਦੇ ਨਾਮ ਦਾ ਮੰਨਣ ਕੀਤਾ ਜਾਵੇ ਤਾਂ ਬਾਰ-ਬਾਰ ਜਿਹੜੇ ਕਾਮ ਕ੍ਰੋਧ ਆਦਿਕ ਮਗਰਮੱਛਾਂ ਦੀ ਤਰ੍ਹਾਂ ਜੀਵ ਨੂੰ ਨਿਗਲ ਲੈਂਦੇ ਹਨ, ਸੰਸਾਰ ਸਮੁੰਦਰ ਦੇ ਵਿੱਚ ਬਾਰ-ਬਾਰ ਡੋਬੇ ਦੇ ਕਰਕੇ ਮਾਰਤ ਗਏ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਫਿਰ ਬਾਰ-ਬਾਰ ਵਿਘਨ ਨਹੀਂ ਪਾਉਂਦੇ ਜੇ ਵਾਹਿਗੁਰੂ ਦੇ ਨਾਮ ਦਾ ਮੰਨਣ ਕੀਤਾ ਜਾਂਦਾ ਹੈ। ਨਾਏ ਮੰਨਿਐ ਪੰਥ ਪ੍ਰਗਟਾ। ਇਹ ਸਾਧ ਸੰਗਤ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਨੇ ਕਰਕੇ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਪਹੁੰਚਣ ਦੇ ਵਾਸਤੇ ਪਰਮਾਰਥੀ ਬਣਨਾ, ਭਗਤੀ ਦੇ ਮਾਰਗ ਤੇ ਚੱਲਣਾ ਹੈ। ਭਗਤੀ ਦੇ ਮਾਰਗ ਦੇ ਜਿਹੜਾ ਪੰਥੀ ਬਣਨਾ ਹੈ, ਇਹ ਵੀ ਵਾਹਿਗੁਰੂ ਦੀ ਦਇਆ ਦ੍ਰਿਸ਼ਟੀ ਦੇ ਨਾਲ ਪੈਦਾ ਹੋ ਜਾਂਦਾ ਹੈ। ਨਾਮੇ ਸਭ ਲੋਈ। ਤੇ ਵਾਹਿਗੁਰੂ ਦੇ ਨਾਮ ਕਰਕੇ ਸਾਰੀ ਸ੍ਰਿਸ਼ਟੀ ਦੇ ਵਿੱਚ ਪ੍ਰਕਾਸ਼ ਸਰੂਪ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਲੋਈ ਜਿਹੜਾ ਪ੍ਰਕਾਸ਼ ਕਰਦਾ ਪਿਆ, ਜਿਹੜਾ ਲੋ ਕਰਦਾ ਪਿਆ ਪ੍ਰਕਾਸ਼ ਕਰਦਾ ਹੈ। ਹਰ ਇੱਕ ਜੀਵ ਦੇ ਅੰਦਰ ਆਪਣੀ ਜੋਤ ਰੱਖ ਕਰਕੇ ਪਰਮੇਸ਼ਰ ਪ੍ਰਕਾਸ਼ ਕਰ ਰਿਹਾ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਐਸੇ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਪ੍ਰਕਾਸ਼ ਸਰੂਪ ਹੀ ਕੇਵਲ ਨਜ਼ਰ ਆਉਂਦਾ ਹੈ, ਅਥਵਾ ਸਾਰੀ ਸ੍ਰਿਸ਼ਟੀ ਦਾ ਲੋਏ ਗਿਆਨ ਹੋ ਜਾਂਦਾ ਹੈ। ਤਿੰਨਾਂ ਸਮਿਆਂ ਦਾ ਉਹ ਜੀਵ ਗਿਆਤਾ ਬਣ ਜਾਂਦਾ ਹੈ। ਭੂਤ ਭਵਿੱਖ ਵਰਤਮਾਨ ਸਭ ਥਾਵਾਂ ਤੇ ਤਿੰਨਾਂ ਲੋਕਾਂ ਦਾ ਗਿਆਤ ਹੋ ਜਾਂਦਾ ਜੇ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਦਾ ਹੈ। ਨਾਨਕ ਸਤਿਗੁਰ ਮਿਲਿਆ ਨਾਉ ਮੰਨੀਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਬੇਨਤੀ ਕਰਨ ਤੇ ਸਿੱਖਾਂ ਤੇ ਕਿ ਸਤਿਗੁਰੂ ਜੀ ਨਾਮ ਦਾ ਮੰਨਣ ਕਿਵੇਂ ਕੀਤਾ ਜਾ ਸਕਦਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜੇ ਪੂਰੀ ਸਤਿਗੁਰੂ ਜੀ ਦੇ ਨਾਲ ਮਿਲਿਆ ਜਾਵੇ ਤਾਂ, ਕਿਉਂਕਿ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਮਿਲਣਾ ਕੀਤਾ ਹੈ, ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਮਨ ਬਾਣੀ ਸਰੀਰ ਕਰਕੇ ਮਿਲੇ ਹਨ। ਹਜ਼ੂਰ ਨੇ ਬਚਨ ਕੀਤਾ ਨਾਨਕ ਸਤਿਗੁਰ ਮਿਲਿਆ ਨਾਉ ਮੰਨੀਐ। ਉਹਨਾਂ ਗੁਰਮੁਖ ਪਿਆਰਿਆਂ ਨੇ ਵਾਹਿਗੁਰੂ ਦੇ ਨਾਮ ਦਾ ਮੰਨਣ ਕੀਤਾ ਹੈ, ਜੋ ਭਾਵਨਾ ਪ੍ਰੇਮ ਦੇ ਸਤਿਗੁਰੂ ਜੀ ਨੂੰ ਮਿਲੇ ਹਨ। ਜਿਨ ਦੇਵੈ ਸੋਈ। ਪਰ ਇਹ ਕਿਰਪਾ ਤਾਂ ਹੁੰਦੀ ਜੇ ਪਰਮਾਤਮਾ ਕਿਰਪਾ ਕਰੇ ਤਾਂ, ਇਹ ਬਖਸ਼ਿਸ਼ ਤਾਂ ਹੁੰਦੀ ਜੇ ਵਾਹਿਗੁਰੂ ਦਇਆ ਦ੍ਰਿਸ਼ਟੀ ਕਰ ਦੇਵੇ। ਜਿਨ੍ਹਾਂ ਤੇ ਕਿਰਪਾ ਕਰਕੇ ਪਰਮਾਤਮਾ ਇਹ ਦਾਤ ਦਿੰਦਾ ਹੈ, ਉਹ ਗੁਰੂ ਵਾਲੇ ਬਣ ਕੇ ਪ੍ਰੇਮ ਦੇ ਸਹਿਤ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਦੇ ਹਨ। ਸ਼ਲੋਕ ਮਹੱਲਾ ਪਹਿਲਾ। ਪੁਰੀਆ ਖੰਡਾ ਸਿਰ ਕਰੇ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪ੍ਰਮਾਣ ਕਰ ਰਹੇ ਨੇ। ਐਸੇ ਸੰਸਾਰ ਦੇ ਅੰਦਰ ਜਿਤਨੇ ਵੀ ਸਾਧ ਸੰਗਤ 3 ਪੁਰੀਆਂ ਹਨ, 9 ਖੰਡ ਹਨ, ਉਹਨਾਂ ਨੂੰ ਸਿਰ ਕਰ ਦੇਵੇ, ਭਾਵੇਂ ਸਾਰਿਆਂ ਨੂੰ ਜਿੱਤ ਲੈਣਾ ਕਰੇ। ਭਾਵ ਜਿਤਨੇ ਵੀ ਸ੍ਰਿਸ਼ਟੀ ਤੇ ਜੀਵ ਜੰਤੂ ਹਨ, ਜਿੰਨੇ ਕੋ ਰਾਜੇ ਮਹਾਰਾਜੇ ਬਾਦਸ਼ਾਹ ਆਦਿਕ ਹਨ, ਸਭਨਾਂ ਨੂੰ ਸਿਰ ਕਰ ਦੇਵੇ, ਜਿੱਤ ਦੇਣਾ ਕਰੇ। ਸਾਰੀ ਸ੍ਰਿਸ਼ਟੀ ਤੇ ਭਾਵੇਂ ਜਿੱਤ ਪ੍ਰਾਪਤ ਕਰ ਲਵੇ। ਇੱਕ ਪੈਰ ਤੇ ਆਏ। ਤੇ ਜਾਂ ਫਿਰ ਕਹਿੰਦੇ ਇੱਕ ਪੈਰ ਤੇ ਖਲੋ ਕਰਕੇ ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ ਉਹਨੂੰ ਧਿਆਉਣਾ ਕਰਦਾ ਹੈ, ਅਥਵਾ ਇੱਕ ਪੈਰ ਇੱਕ ਸਾਰੇ ਪਹਿਰੇ ਤੇ ਇੱਕ ਜਾਣੇ ਤੇ ਖੜਨਾ ਕਰ ਜਿਤਨੇ ਵੀ ਸ੍ਰਿਸ਼ਟੀ ਦੇ ਜੀਵ ਜੰਤੂ ਹਨ, ਸਭਨਾਂ ਨੂੰ ਸਿਰ ਕਰ ਦੇਣਾ ਕਰੇ। ਸਾਰੀ ਸ੍ਰਿਸ਼ਟੀ ਤੇ ਆਪਣੀ ਮਾਲਕੀਅਤ ਜਮਾ ਲੈਣਾ ਕਰੇ। ਸਾਰੀ ਸ੍ਰਿਸ਼ਟੀ ਦਾ ਮਾਲਕ ਬਣ ਜਾਣਾ ਕਰੇ। ਸਭ ਥਾਵਾਂ ਤੇ ਕਹੇ ਕਿ ਮੇਰਾ ਹੀ ਹੁਕਮ ਚੱਲਦਾ ਹੈ। ਔਰ ਹਜ਼ੂਰ ਨੇ ਇਹ ਵੀ ਬਚਨ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਾਹੇ ਜਿਹੜਾ ਕੋਈ ਕਪਾਲੀ ਆਦਿਕ ਆਸਨ ਲਗਾ ਕਰਕੇ ਪੁੱਠੇ ਲਟਕ ਕਰਕੇ ਸਾਧ ਸੰਗਤ ਜਿਹੜਾ ਧਰਤੀ ਤੇ ਧੌਣ ਨੂੰ ਮੂਧਿਆਂ ਕਰਕੇ ਤੇ ਤਾਂ ਨੂੰ ਪੈਰ ਖੜੇ ਕਰਕੇ ਕਪਾਲੀ ਆਸਨ ਆਦਿਕ ਲਗਾਉਣਾ ਹੈ। ਇਸ ਢੰਗ ਦੇ ਨਾਲ ਵੀ ਕੋਈ ਭਾਵੇਂ ਸੰਸਾਰ ਦੇ ਅੰਦਰ ਜੀਵ ਯਤਨ ਕਰ ਲੈਣਾ ਕਰੇ, ਪੁਰੀਆ ਖੰਡਾ ਸਿਰ ਕਰੇ। ਸਭਨਾਂ ਨੂੰ ਕਹਿੰਦੇ ਕਿ ਸਿਰ ਦੇ ਵਾਂਗ ਜਿੱਤ ਲੈਣਾ ਕਰਦਾ ਹੈ। ਪੌਣ ਮਾਰ ਮਨ ਜਪ ਕਰੇ। ਤੇ ਪੌਣ
ਹਵਾ ਨੂੰ ਮਾਰ ਕਰਕੇ, ਭਾਵ ਕਿ ਦਸਮ ਸਵਾਸਾਂ ਦੇ ਵਿੱਚ ਟਿਕਾ ਕਰਕੇ, ਦਸਮ ਦਵਾਰ ਦੇ ਵਿੱਚ ਆਪਣੇ ਸਵਾਸਾਂ ਨੂੰ ਟਿਕਾ ਲੈਣਾ ਕਰੇ। ਤੇ ਐਸਾ ਸੰਸਾਰ ਦੇ ਅੰਦਰ ਭਾਵੇਂ ਪਾਉਣ ਨੂੰ ਆਪਣੇ ਵਸ ਵਿੱਚ ਵੀ ਕਰਕੇ ਯਤਨ ਕਰ ਲੈਣਾ ਕਰੇ, ਕਿਰਤਿਆਂ ਦਾ ਜਾਪ ਵੀ ਕਰ ਲੈਣਾ ਕਰੇ। ਮੁੰਡੀ ਤਲੇ ਦੇ, ਤੇ ਸਿਰ ਮੁੰਡੀ ਤਲੇ ਦੇ, ਜਿਹੜਾ ਸਿਰ ਹੈ ਇਹਨੂੰ ਧਰਤੀ ਦੇ ਵੱਲ ਕਰਕੇ ਤੇ ਪੈਰ ਆਕਾਸ਼ ਦੇ ਵੱਲ ਚੱਕ ਕਰਕੇ ਐਸਾ ਕਪਾਲੀ ਆਸਨ ਵੀ ਭਾਵੇਂ ਲਾ ਲੈਣਾ ਕਰੇ। ਕਿਸ ਉੱਪਰ ਉਹ ਟਿਕ ਟਿਕੈ, ਜੇ ਐਸਾ ਕੋਈ ਹੰਕਾਰ ਕਰਦਾ ਹੈ ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿਹਦੇ ਆਸਰੇ ਉੱਪਰ ਉਹ ਟਿਕਿਆ ਹੋਇਆ ਹੈ? ਟਿਕ ਕਿਹਦੇ ਆਸਰੇ ਤੇ ਟਿਕਿਆ ਹੋਇਆ ਹੈ? ਕਿਸ ਆਸਰੇ ਦੇ ਉਹ ਐਸਾ ਖਲੋਤਾ ਹੋਇਆ ਹੈ? ਭਾਵ ਕਿ ਸਿਰ ਆਪਣਾ ਧਰਤੀ ਵਾਲੇ ਪਾਸੇ ਕੀਤਾ ਤੇ ਪੈਰ ਆਕਾਸ਼ ਦੇ ਵੱਲ ਨੂੰ ਚੱਕੇ ਹੋਏ ਹੈ। ਕਿਹਦਾ ਆਸਰਾ ਹੈ? ਐਸਾ ਜੇਕਰ ਕੋਈ ਹੰਕਾਰ ਕਰਦਾ ਹੈ ਤਾਂ ਕਿਸ ਨੂੰ ਜੋਰ ਕਰੇ, ਕਿਹਨੂੰ ਜ਼ੋਰ ਦੇ ਕਰਕੇ ਕਹੇਗਾ ਕਿ ਮੈਂ ਆਪਣੇ ਬਲ ਦੇ ਨਾਲ ਹੀ ਕੀਤਾ ਹੋਇਆ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੇਸਮਝੀ ਹੈ, ਅਗਿਆਨਤਾ ਹੈ। ਕਿਉਂਕਿ ਪਰਮਾਤਮਾ ਨੇ ਆਪ ਸਾਰੀ ਸ੍ਰਿਸ਼ਟੀ ਨੂੰ ਆਪਣਾ ਆਸਰਾ ਦਿੱਤਾ ਹੋਇਆ ਹੈ। ਸਾਰੇ ਜੀਵਾਂ ਨੂੰ ਪਰਮੇਸ਼ਰ ਨੇ ਆਪਣਾ ਆਧਾਰ ਦਿੱਤਾ ਹੋਇਆ ਹੈ। ਸਾਰੀ ਸ੍ਰਿਸ਼ਟੀ ਉਹ ਪਰਮਾਤਮਾ ਦੇ ਆਸਰੇ ਹੈ। ਪਰ ਅਜਿਹਾ ਕੋਈ ਐਸਾ ਕਰਕੇ ਕੋਈ ਆਸਨ, ਕਪਾਲੀ ਆਸਨ ਆਦਿਕ ਲਗਾ ਕਰਕੇ ਕਹੇ ਕਿ ਮੈਂ ਆਪਣੇ ਬਲ ਦੇ ਨਾਲ ਕੀਤਾ ਹੈ, ਉਹ ਕਿਹਨੂੰ ਜ਼ੋਰ ਦੇ ਕਰਕੇ ਕਰ ਰਿਹਾ ਹੈ? ਭਾਵ ਕਿਹਦੇ ਆਸਰੇ ਕਰ ਰਿਹਾ? ਇਹ ਬੇਸਮਝੀ ਕਾਰਨ ਹੈ। ਕਿਸ ਨੂੰ ਕਹੀਏ ਨਾਨਕਾ, ਸਤਿਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿਹਦੇ ਪ੍ਰਥਾਏ ਅਸੀਂ ਆਖ ਸਕਦੇ ਹਾਂ? ਜਾਂ ਜਿਸ ਨੇ ਆਪਣੇ ਹਿਰਦੇ ਅੰਦਰ ਪ੍ਰੇਮ ਧਾਰਨ ਕੀਤਾ ਹੈ, ਕਿ ਜਾਂ ਫਿਰ ਕਪਾਲੀ ਆਸਨ ਆਦਿਕ ਲਗਾਉਣ ਵਾਲੇ ਦੇ ਬਾਬਤ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਇਸ ਨੂੰ ਪ੍ਰਾਪਤ ਹੋਵੇਗਾ। ਕਿਸ ਨੂੰ ਕਰਤਾ ਦੇ, ਕਿ ਪ੍ਰਮਾਤਮਾ ਆਪਣੇ ਦਰਸ਼ਨ ਦੀਦਾਰ ਕਿਸ ਜੀਵ ਨੂੰ ਬਖਸ਼ਿਸ਼ ਕਰੇਗਾ? ਕਿਹਦੇ ਪ੍ਰਥਾਏ ਅਸੀਂ ਆਖ ਸਕਦੇ ਹਾਂ? ਇਹ ਕਹਿਣਾ ਨਾਮੁਮਕਿਨ ਹੈ। ਇਹ ਪ੍ਰਮਾਤਮਾ ਦੇ ਹੱਥਾਂ ਵਿੱਚ ਹੈ। ਹਿਰਦੇ ਦਾ ਪਿਆਰ, ਸ਼ਰਧਾ, ਭਾਵਨਾ ਦੇਖ ਕਰਕੇ ਪ੍ਰਮਾਤਮਾ ਪਸੀਜਦਾ ਹੈ। ਜਿਸ ਜੀਵ ਤੇ ਵਾਹਿਗੁਰੂ ਕਿਰਪਾ ਕਰਦੇ ਵੀ ਉਸੇ ਨੂੰ ਦੀਦਾਰ ਬਖਸ਼ਦਾ ਹੈ। ਹੁਕਮ ਰਹਾਏ ਆਪਣੇ, ਕਿਉਂਕਿ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਦੇ ਵਿੱਚ ਰੱਖਦਾ ਸੀ, ਹੁਣ ਵੀ ਰੱਖ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਰੱਖੇਗਾ। ਮੂਰਖ ਆਪ ਗਣੇ, ਪਰ ਜਿਹੜਾ ਬੇਸਮਝ ਮੂਰਖ ਜੀਵ ਹੈ ਨਾ, ਉਹ ਆਪਣੇ ਆਪ ਨੂੰ ਹੀ ਗਿਣਦਾ ਰਹਿੰਦਾ ਕਿ ਮੈਂ ਸਭ ਕੁਝ ਹਾਂ, ਮੇਰੇ ਵਿੱਚ ਬਹੁਤਾ ਬਲ ਹੈ, ਮੇਰੇ ਵਿੱਚ ਬਹੁਤੇ ਗੁਣ ਹਨ, ਮੇਰੇ ਅੰਦਰ ਬਹੁਤਾ ਗਿਆਨ ਹੈ। ਇਹ ਬੇਸਮਝੀ ਦਾ ਕਾਰਨ ਹੈ। ਮੂਰਖ ਆਪ ਗਣੇ, ਮੂਰਖ ਬੰਦਾ ਆਪਣੀਆਂ ਹੀ ਗਿਣਤੀਆਂ ਮਿਣਤੀਆਂ ਕਰਦਾ ਰਹਿੰਦਾ ਹੈ। ਉਹ ਕਦੇ ਪਰਮਾਤਮਾ ਦਾ ਚਿੰਤਨ ਕਰਦਾ ਹੀ ਨਹੀਂ, ਕੇਵਲ ਆਪਣੇ ਹੰਕਾਰ ਦੇ ਸਹਿਤ ਹੋ ਕਰਕੇ ਆਪਣੀਆਂ ਹੀ ਗਿਣਤੀਆਂ ਕਰਦਾ ਰਹਿੰਦਾ ਹੈ। ਮਹਲਾ ਪਹਿਲਾ, ਹੈ ਆਖਾਂ ਕੋਟ ਕੋਟ, ਜੇਕਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਿਆਰੇ ਪ੍ਰਮਾਤਮਾ ਨੂੰ ਭਾਵੇਂ ਕਰੋੜਾਂ ਕਰੋੜਾਂ ਜਨਮ ਧਾਰਨ ਕਰਕੇ ਕਹੀ ਜਾਵੇ ਕਿ ਪ੍ਰਮਾਤਮਾ ਹੈ, ਪ੍ਰਮਾਤਮਾ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਨੂੰ ਭਾਵੇਂ ਕਹੀ ਜਾਣਾ ਕਰੇ। ਕੋਟੀ ਹੂ ਕੋਟ ਕੋਟ, ਮਨ ਕਰਕੇ ਵੀ ਕਰੋੜਾਂ ਵਾਰ ਪਰਮੇਸ਼ਰ ਨੂੰ ਕਹੇ, ਬਾਣੀ ਕਰਕੇ ਵੀ ਕਰੋੜਾਂ ਵਾਰ ਕਹੇ, ਸਰੀਰ ਕਰਕੇ ਵੀ ਭਾਵੇਂ ਕਹੇ। ਭਾਵ ਹਰ ਸਮੇਂ ਉਸ ਵਾਹਿਗੁਰੂ ਨੂੰ ਭਾਵੇਂ ਕਰੋੜਾਂ ਕਰੋੜਾਂ ਵਾਰ ਆਖ ਲੈਣਾ ਕਰੇ। ਆਖੂ ਆਖਾਂ ਸਦਾ ਸਦਾ, ਫਿਰ ਕਹਿੰਦੇ ਹਨ ਕਿ ਆਖੂ ਜਿਹੜਾ ਆਖਣ ਵਾਲਾ ਹੈ ਸਦਾ ਸਦਾ, ਮਨ ਬਾਣੀ ਸਰੀਰ ਕਰਕੇ ਸਦਾ ਵਾਸਤੇ ਭਾਵੇਂ ਕਹੀ ਜਾਣਾ ਕਰੇ। ਕਹਿਣ ਨਾ ਆਵੇ ਟੋਟ, ਪਰ ਕਹਿੰਦੇ ਹਨ ਕਿ ਕਹਿਣ ਦੇ ਵਿੱਚ ਵੀ ਭਾਵੇਂ ਟੋਟ ਨਾ ਆਵੇ, ਕੋਈ ਘਾਟਾ ਨਾ ਪਵੇ, ਕਿਸੇ ਤਰ੍ਹਾਂ ਕੋਈ ਰੁਕਾਵਟ ਨਾ ਪਵੇ। ਹਰ ਇੱਕ ਸਵਾਸ ਦੇ ਨਾਲ ਵੀ ਭਾਵੇਂ ਪਰਮੇਸ਼ਰ ਨੂੰ ਆਖ ਨਾ ਠਾਕੀਆ, ਹੇ ਅਕਾਲ ਪੁਰਖ ਵਾਹਿਗੁਰੂ ਨਾ ਹੀ ਥੱਕਣਾ ਕਰਾਂ। ਪਰਮੇਸ਼ਰ ਤੂੰ ਹੈ, ਤੂੰ ਹੈ, ਤੂੰ ਹੈ, ਤੇਰੇ ਤੋਂ ਬਿਨਾਂ ਕੁਝ ਵੀ ਨਹੀਂ ਹੈ। ਤੇ ਨਾ ਹੀ ਕਿਸੇ ਪ੍ਰਕਾਰ ਕੋਈ ਰੁਕਾਵਟ ਪੈਣਾ ਕਰੇ। ਠਾਕ ਹੁੰਦੀ ਹੈ ਰੁਕਾਵਟ ਪੈਣੀ, ਭਾਵ ਕਹਿਣ ਦੇ ਵਿੱਚ ਕੋਈ ਰੁਕਾਵਟ ਵੀ ਨਾ ਪੈਣੀ ਕਰੇ, ਭਾਵੇਂ ਜ਼ਿੰਦਗੀ ਪਰ ਇਵੇਂ ਬਾਰ-ਬਾਰ ਆਖਦਾ ਰਹੇ। ਏਵੜ ਰੱਖੈ ਜੋਤ, ਐਡੀ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਤੂੰ ਸਾਰੇ ਜੀਵਾਂ ਦੇ ਵਿੱਚ ਜੋਤ ਰੱਖਣਾ ਕੀਤੀ ਹੈ, ਜਿਹਦਾ ਕੋਈ ਅੰਤ ਹੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫੇਰ ਵੀ ਪਿਆਰੇ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਭਾਵੇਂ ਕਰੋੜਾਂ ਕਰੋੜਾਂ ਜਨਮ ਧਾਰਨ ਕਰਕੇ ਪਰਮੇਸ਼ਰ ਨੂੰ ਆਖ ਲਵੇ, ਫਿਰ ਕਰੋੜਾਂ ਵਾਰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਭਾਵੇਂ ਪਰਮੇਸ਼ਰ ਨੂੰ ਆਖ ਲਵੇ, ਫਿਰ ਵੀ ਐਸਾ ਬੇਅੰਤ ਪ੍ਰਮਾਤਮਾ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਕਿਉਂਕਿ ਜ਼ੁਬਾਨ ਸਾਡੀ ਇੱਕ ਪ੍ਰਮਾਤਮਾ ਦੇ ਬੇਅੰਤ ਗੁਣ ਹਨ। ਕਿੰਨੇ ਕੁ ਕੋਈ ਕਥਨ ਕਰ ਲਵੇਗਾ, ਐਸਾ ਬੇਅੰਤ ਵਾਹਿਗੁਰੂ ਹੈ। ਨਾਨਕ ਜਸਿਓ ਚੋਖ ਬਿੰਦ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਕਹਿੰਦੇ ਹਨ ਕਿ ਭਾਵੇਂ ਦੋਸ਼ਾਂ ਤੋਂ ਰਹਿਤ ਹੋ ਕਰਕੇ ਕੋਈ ਜੀਵ ਚਾਹੇ ਥੋੜਾ ਥੋੜਾ ਜਿੰਨਾ ਸਮਾਂ ਵੀ ਪ੍ਰਮਾਤਮਾ ਨੂੰ ਕਹਿੰਦਾ, ਕੋਈ ਚਸਾ, ਕੋਈ ਚੁੱਕ, ਕੋਈ ਬਿੰਦ ਆਦਿ ਕਹਿਣਾ ਕਰਦਾ। ਕਿਉਂਕਿ ਸਾਧ ਸੰਗਤ 15 ਵਾਰ ਜਿਵੇਂ ਅੱਖ ਝਮਕੀਏ, ਬੰਦ ਕਰੀਏ ਤੇ ਖੋਲੀਏ, ਇਹ 15 ਵਾਰ ਕਰੀਏ ਤੇ ਇੱਕ ਵੇਸਾ ਬਣਦਾ ਹੀ ਹੈ। ਫਿਰ ਇੱਦਾਂ ਸਾਧ ਸੰਗਤ 15 ਵੇਸੇ ਹੋਣ ਤੇ ਇਹਨਾਂ ਦਾ ਇੱਕ ਚੁੱਕ ਬਣਦਾ ਹੀ ਹੈ। ਤੇ ਸਾਧ ਸੰਗਤ ਤੇ 30 ਜਿਹੜਾ ਚੁੱਕ ਆ ਨਾ, 30 ਚੁੱਕ ਹੋਣ ਤੇ ਉਹਨਾਂ ਦਾ ਇੱਕ ਪਲ ਬਣਦਾ ਹੈ। ਪਲ ਦਾ 6ਵਾਂ ਹਿੱਸਾ ਜਿਹੜਾ ਹੈ ਨਾ, ਹਜ਼ੂਰ ਨੇ ਉਹਦੇ ਪ੍ਰਥਾਏ ਵਚਨ ਕੀਤਾ, ਕਹਿੰਦੇ ਐਸਾ ਜਿਹੜਾ ਬਿੰਦ ਹੈ, ਭਾਵ ਕਿ ਉਹਦਾ 6ਵਾਂ ਹਿੱਸਾ ਬਿੰਦ, ਇੰਨਾ ਕੋਈ ਸਮਾਂ ਵੀ ਭਾਵੇਂ ਕੋਈ ਰੱਬ ਨੂੰ ਇੱਕ ਮਨਜਿਤ ਹੋ ਕੇ ਯਾਦ ਕਰਦਾ ਹੈ। ਪਰ ਆਖਣ ਦੋਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਪਰ ਆਖਣ ਦੋਸ਼, ਉਹਦੇ ਉੱਪਰ ਕੋਈ ਦੋਸ਼ ਨਹੀਂ ਕਥਨ ਕੀਤਾ ਜਾ ਸਕਦਾ, ਉਹ ਦੋਸ਼ਾਂ ਤੋਂ ਉੱਪਰ ਹੋ ਜਾਂਦਾ ਹੈ। ਅਥਵਾ ਐਸਾ ਮਨ ਬਾਣੀ ਸਰੀਰ ਕਰਕੇ ਇੱਕ ਮਨਜਿਤ ਹੋ ਕੇ ਜੋ ਪ੍ਰਮਾਤਮਾ ਦਾ ਚਿੰਤਨ ਕਰ ਲੈਂਦਾ ਹੈ, ਜਗਤ ਦੇ ਵਿਕਾਰਾਂ ਰੂਪੀ, ਸੰਸਾਰ ਦੇ ਔਗਣਾ ਰੂਪੀ ਦੋਸ਼ਾਂ ਤੋਂ ਉੱਪਰ ਹੋ ਜਾਣਾ ਕਰਦਾ ਹੈ। ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਏਕ ਚਿਤ ਏਕ ਛਿਨ ਜੇ ਇੱਕ ਚਿਤ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਕਿ ਇੱਕ ਛਿਨ ਮਾਤਰ ਸਮਾਂ ਵੀ ਜਿਨ੍ਹਾਂ ਨੇ ਇੱਕ ਮਨਜਿਤ ਹੋ ਕੇ ਜੇ ਪ੍ਰਮਾਤਮਾ ਨੂੰ ਧਿਆ ਲਿਆ, ਫਿਰ ਕਦੇ ਵੀ ਕਾਲ ਦੀ ਫਾਹੀ ਵਿੱਚ ਨਹੀਂ ਪੈਣਗੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਐਸਾ ਉਹ ਗੁਰਮੁਖ ਪਿਆਰਾ ਦੋਸ਼ਾਂ ਤੋਂ ਉੱਪਰ ਹੋ ਜਾਂਦਾ ਹੈ ਜੇ ਥੋੜਾ ਜਿੰਨਾ ਪਲਕ ਮਾਤਰ ਸਮਾਂ ਵੀ ਵਾਹਿਗੁਰੂ ਨੂੰ ਇੱਕ ਮਨਜਿਤ ਹੋ ਕੇ ਯਾਦ ਕਰ ਲਵੇ। ਪੌੜੀ ਨਾਏ ਮੰਨਿਆ ਕੁਲ ਉਧਰੈ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਨੇ, ਵਾਹਿਗੁਰੂ ਦੇ ਨਾਮ ਦਾ ਮੰਨਣ ਕਰਨੇ ਕਰਕੇ ਕੁਲ ਦਾ ਵੀ ਉਧਾਰ ਹੋ ਜਾਂਦਾ ਹੈ। ਇੱਕ ਨਹੀਂ, ਕਿੰਨੀਆਂ ਕਿੰਨੀਆਂ ਕੁਲਾਂ ਤਰ ਜਾਂਦੀਆਂ ਹਨ। ਪਰਮਾਤਮਾ ਐਸੀ ਕਿਰਪਾ ਕਰ ਦਿੰਦਾ, ਜੋ ਅਕਾਲ ਪੁਰਖ ਵਾਹਿਗੁਰੂ ਹੈ, ਹਿਰਦੇ ਦਾ ਪਿਆਰ ਤੇ ਸ਼ਰਧਾ ਭਾਵਨਾ ਦੇਖ ਕਰਕੇ, ਭਾਵ ਭਗਤੀ ਦੇਖ ਕੇ ਪਰਮਾਤਮਾ ਕੁਲਾਂ ਨੂੰ ਵੀ ਤਾਰ ਦਿੰਦਾ ਹੈ। ਸਭ ਕੁਟੰਬ ਸਵਾਇਆ। ਤੇ ਸਾਰਾ ਕੁਟੰਬ ਸਭ ਆਇਆ, ਸਾਰਾ ਪਰਿਵਾਰ ਸਖੇ ਸੰਬੰਧੀ ਵੀ ਵਿੱਚ ਹੀ ਹਨ। ਸਾਰੇ ਪਰਿਵਾਰ ਸਖੇ ਸੰਬੰਧੀ ਕੁਲਾਂ ਦਾ ਵੀ ਉਧਾਰ ਹੋ ਜਾਂਦਾ ਹੈ ਜੇ ਵਾਹਿਗੁਰੂ ਦੇ ਨਾਮ ਦਾ ਮੰਨਣ ਕੀਤਾ ਜਾਵੇ। ਨਾਏ ਮੰਨਿਆ ਸੰਗਤ ਉਧਰੈ। ਵਾਹਿਗੁਰੂ ਦਾ ਨਾਮ ਦਾ ਮੰਨਣ ਕਰਨੇ ਕਰਕੇ ਸੰਗੀ ਸਾਥੀ ਸੰਗਤ ਵਾਲੇ ਵੀ ਤਰ ਜਾਂਦੇ ਹਨ। ਜਿਨ ਹਿਰਦੈ ਵਸਾਇਆ। ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਵਸਾਇਆ ਹੈ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ। ਨਾਏ ਮੰਨਿਆ ਸੁਣ ਉਧਰੇ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ, ਵਾਹਿਗੁਰੂ ਦਾ ਨਾਮ ਮੰਨਣ ਵਾਲੇ, ਜਿਨ੍ਹਾਂ ਨੇ ਮਨ ਦੇ ਵਿੱਚ ਮੰਨਿਆ ਹੋਇਆ, ਕਦੇ ਵੀ ਪਰਮਾਤਮਾ ਦੀ ਯਾਦ ਨੂੰ ਵਿਸਾਰਿਆ ਨਹੀਂ, ਉਹਨਾਂ ਦੇ ਮੁਖ ਤੋਂ ਕਹੇ ਹੋਏ ਵਚਨ ਸੁਣਨ ਵਾਲੇ ਵੀ ਭਵ ਸਾਗਰ ਤੋਂ ਤਰ ਜਾਂਦੇ ਹਨ। ਜਿਨ ਰਸਨ ਰਸਾਇਆ। ਜਿਨ੍ਹਾਂ ਨੇ ਆਪਣੀ ਰਸਨਾ ਤੇ ਵਾਹਿਗੁਰੂ ਦੇ ਰਸ ਨੂੰ ਰਚਾਉਣਾ ਕੀਤਾ ਹੈ, ਕਦੇ ਵੀ ਵਾਹਿਗੁਰੂ ਦੇ ਪਰਮ ਰਸ ਨੂੰ ਵਿਸਾਰਿਆ ਨਹੀਂ, ਸਦਾ ਹੀ ਵਾਹਿਗੁਰੂ ਦੇ ਰਸ ਨੂੰ ਪਿਆਰ ਦੇ ਵਿੱਚ ਭਿੱਜ ਕਰਕੇ ਸਦਾ ਹੀ ਵਾਹਿਗੁਰੂ ਨੂੰ ਯਾਦ ਕਰਦੇ ਹਨ। ਨਾਏ ਮੰਨਿਆ ਦੁੱਖ ਭੁੱਖ ਗਈ। ਵਾਹਿਗੁਰੂ ਦਾ ਨਾਮ ਜਿਨ੍ਹਾਂ ਨੇ ਮੰਨਣ ਕੀਤਾ, ਉਹਨਾਂ ਦਾ ਜੰਮਣ ਮਰਨ ਦਾ ਦੁੱਖ, ਸੰਸਾਰ ਦੇ ਪਦਾਰਥਾਂ ਦੀ, ਜਗਤ ਦੇ ਸੁੱਖਾਂ ਦੀ ਭੁੱਖ ਵੀ ਚਲੀ ਗਈ ਹੈ। ਜਿਨ ਨਾਮ ਚਿਤ ਲਾਇਆ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣਾ ਚਿੱਤ ਲਗਾਇਆ ਹੋਇਆ, ਐਸੇ ਨਾਮ ਦਾ ਮੰਨਣ ਕਰਨ ਵਾਲਿਆਂ ਦੇ ਸਭ ਦੁੱਖ ਤੇ ਭੁੱਖਾਂ ਮਿਟ ਗਈਆਂ ਹਨ। ਨਾਨਕ ਨਾਮ ਤਿਨੀ ਸਾ ਲਾਹਿਆ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਨੇ, ਉਹਨਾਂ ਵਡਭਾਗੇ ਜੀਵਾਂ ਨੇ ਵਾਹਿਗੁਰੂ ਦੇ ਨਾਮ ਨੂੰ ਸਲਾਹਿਆ ਹੈ, ਭਾਵ ਪਰਮੇਸ਼ਰ ਦੇ ਨਾਮ ਦੀਆਂ ਸਿਫਤਾਂ ਨੂੰ ਗਾਇਆ ਹੈ। ਜਿਨ ਗੁਰੂ ਮਿਲਾਇਆ। ਪਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕਰਕੇ ਪੂਰੇ ਸਤਿਗੁਰੂ ਜੀ ਦੇ ਨਾਲ ਜਿਨ੍ਹਾਂ ਨੂੰ ਮਿਲਾ ਦਿੱਤਾ ਹੈ,
ਗੁਰੂ ਵਾਲੇ ਬਣਾ ਦਿੱਤਾ ਹੈ। ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦੀਆਂ ਸਿਫਤਾਂ ਨੂੰ ਗਾਉਂਦੇ ਹਨ, ਸਦਾ ਹੀ ਪਰਮੇਸ਼ਰ ਦੇ ਨਾਮ ਦੇ ਪ੍ਰਤਾਪ ਨੂੰ ਗਾਉਂਦੇ ਹੈ ਕਿ ਵਾਹਿਗੁਰੂ ਆਪ ਦੇ ਨਾਮ ਕਰਕੇ ਹੀ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਤਾਰੇ ਸੁਨਨ ਗਿਆਨ ਧਿਆਨ। ਸਭ ਕੁਝ ਵਾਹਿਗੁਰੂ ਦੇ ਨਾਮ ਦੇ ਪ੍ਰਤਾਪ ਕਰਕੇ ਹੈ। ਐਸੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਸਦਾ ਹੀ ਗਾਉਂਦੇ ਹਨ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਨਾਲ ਪੂਰੇ ਗੁਰੂ ਵਾਲੇ ਬਣਨਾ ਕੀਤਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ ਤੇ ਸਾਧ ਸੰਗਤ ਬੇਨਤੀ ਹੈ, ਜਿਨ੍ਹਾਂ ਨੇ ਅਜੇ ਤਾਈਂ ਅੰਮ੍ਰਿਤ ਨਹੀਂ ਪਾਨ ਕੀਤਾ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਬਣਾਵੋ। ਜੋ ਪਤਿਤ ਪੁਣੇ ਔਰ ਨਸ਼ਿਆਂ ਵਿੱਚ ਗਲਤਾਨ ਹਨ, ਉਹਨਾਂ ਨੂੰ ਵੀ ਬੇਨਤੀ ਹੈ, ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਜੀਵਨ ਸਫਲਾ ਬਣਾਓ ਜੀ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਔਰ ਸੁਪੁੱਤਰੀਆਂ ਬਣਨ ਦੇ ਲਾਇਕ ਹੋਵੋ। ਸਤਿਗੁਰੂ ਜੀ ਕਿਰਪਾ ਕਰਨ, ਸਾਡੀ ਸਭ ਦੀ ਝੋਲੀ ਨਾਮ ਦੀ ਦਾਤ, ਸਿੱਖੀ, ਆਪਣੇ ਚਰਨਾਂ ਦਾ ਭਰੋਸਾ ਗਰੀਬ ਨਵਾਜ਼ ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ। ਐਸੀ ਗਰੀਬ ਨਵਾਜ਼ ਸਤਿਗੁਰੂ ਜੀ ਰਹਿਮਤ ਕਰ ਦੇਣ। ਗੁਰੂ ਸ਼ਬਦ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਨਾਏ ਮੰਨਿਐ ਦੁਖ ਭੁੱਖ ਗਈ, ਜਿਨ ਨਾਮ ਤਿਤ ਲਾਇਆ। ਨਾਨਕ ਨਾਮ ਤਿਨੀ ਸਾਲਾਹਿਆ, ਜਿਨ ਗੁਰੂ ਮਿਲਾਇਆ। ਵਾਹਿਗੁਰੂ ਜੀ ਕਾ ਖਾਲਸਾ,